ਦੇਖੋ ਨਾ ਜੀ ਲੱਗਿਆ ਹੋਇਆ ਫਲ ਹਰ ਬੜਾ ਦਿਨ ਚੱਕਿਆ ਮਾਸ਼ਾਅੱਲਾ। ਚੱਲਿਆ ਹੋਇਆ। ਚਾਚਾ ਬੂਟਾ ਬੜੀਆਂ ਘੱਟ ਫਸਲਾਂ ਜਿਹੜੀਆਂ ਦੀ ਰੋਜ਼ ਤੜਾਈ ਹੁੰਦੀ ਹੈ ਹਾਂਜੀ ਹਾਂਜੀ ਉਹਨਾਂ 'ਚ ਕਾਲੀ ਤੋਰੀ ਵੀ ਹੈ ਕਾਲੀ ਤੋਰੀ ਵੀ ਹੈ ਵੀ ਰਿਜ਼ਕੇ ਹਲਾਲ ਦੀ ਬਰਕਤ ਆ ਹਾਂਜੀ ਵੀ ਉਹ 3 ਕਨਾਲਾਂ ਦੇ ਵਿੱਚੋਂ ਕਹਿ ਰਾ ਵੀ ਆਪਣਾ ਮੌਜਾਂ ਕਰੀਦੀਆਂ ਹਾਂਜੀ ਮਾਸ਼ਾਅੱਲਾ ਜੀ। ਫਲ ਫਲੂਟ ਵੀ ਲੈ ਕੇ ਜਾਣਾ ਘਰ। ਇਹ ਹੁੰਦੀ ਹੈ ਜੀ ਮਿਹਨਤ, ਇਹ ਹੁੰਦੀ ਹੈ ਰਿਜ਼ਕੇ ਹਲਾਲ। ਇਹ ਕੱਢ ਜਾਂਦੀ ਹੈ ਜਿਹੜੀ ਦੂਸਰੀ ਮੇਰੀ ਫਸਲ ਆ ਉਹਦੇ ਚ ਵੀ ਮੈਂ ਇਹਦੇ ਤੋਂ ਹੀ ਖਰਚਾ ਕੱਢ ਕੇ ਪਾਣਾ ਆ। ਵਾਹ 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 ਕੀ ਬਾਤ ਆ ਮਾਸ਼ਾਅੱਲਾ। ਲਓ ਜੀ ਅਧਵਾਣਾ ਤੁਸੀਂ ਦੇਖ ਰਹੇ ਹੋ ਮਾਸ਼ਾਅੱਲਾ ਮਾਸ਼ਾਅੱਲਾ। ਇਹ ਕਿੰਨਾ ਬੜਾ ਸਾਰੇ ਮਾਸ਼ਾਅੱਲਾ ਮਾਸ਼ਾਅੱਲਾ ਕਿੰਨਾ ਭਾਰ ਹੋਣਾ ਜੀ ਇਹਦਾ? ਤਕਰੀਬਨ ਹੈ 16 ਕਿਲੋ 16 ਕਿਲੋ 17 ਕਿਲੋ ਜੀ। 16-17 ਕਿਲੋ ਦਾ ਅਧਵਾਣਾ ਜੀ ਪੰਮੇ ਦਾ। ਮਾਸ਼ਾਅੱਲਾ ਫਲ ਬਥੇਰਾ ਲੱਗਿਆ ਜੀ। 3-3 4-4 ਲੱਗੇ ਆ ਜੀ। ਹਾਂ ਸੋਹਣਾ ਫਲ ਮਾਸ਼ਾਅੱਲਾ। ਅੱਛਾ ਪੱਤੇ ਹਟਾਇਆ ਪਤਾ ਲੱਗਦਾ ਚਾਚਾ ਵਿੱਚ ਮਾਲ ਪਿਆ ਜੀ ਇਹਦੇ। ਫੁੱਟਬਾਲ ਹੀ ਪਏ ਆ। ਹਾਂ ਹੁਣ ਆਹ ਦੇਖੋ ਮਾਸ਼ਾਅੱਲਾ ਕਿੱਡਾ ਸੋਹਣਾ। ਸਾਡੇ ਮਗਰਲੇ ਪਾਸੇ ਤੁਸੀਂ ਦੇਖ ਰਹੇ ਆ ਵੀ ਇਹ ਸੂਰਜ ਡੁੱਬ ਰਿਹਾ। ਅੱਲਾ ਕਰੇ ਵੀ ਇਹ ਸਾਡੇ ਕਿਸਾਨਾਂ ਦੇ ਦੁੱਖ ਪਰੇਸ਼ਾਨੀਆਂ ਨਾਲ ਲੈ ਕੇ ਡੁੱਬ ਜੇ, ਹਾਂਜੀ ਵੀ ਕੱਲ ਦਾ ਸੂਰਜ ਚੜੇ ਨਾ ਤੇ ਉਹ ਖੁਸ਼ਹਾਲੀ ਦਾ ਹੋਵੇ। ਬਸ ਇਹ ਦੁਆ ਦੇ ਨਾਲ ਜੀ ਹਾਂਜੀ ਉਮੀਦ ਨਾਲ ਇਸ ਦੁਆ ਨਾਲ ਅਸੀਂ ਰੱਬ ਤੋਂ ਖੈਰ ਮੰਗਦੇ ਹਾਂ। ਵਾਹ ਬਈ ਮਾਸ਼ਾਅੱਲਾ ਵਾਹ ਜੀ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਦੀ ਆ ਨਾਲ ਉਹ 10 ਟਰੈਕਟਰ ਤੇਲ ਸਾੜਨਗੇ ਹਾਂਜੀ ਹਾਂਜੀ ਤੇ ਕਢਾ ਕੇ ਜਾਣਗੇ ਹਾਂ ਤੇ ਇਹ ਅਹਿਸਾਸ ਕਿਸਾਨ ਦੇ ਵਿੱਚ ਆ। ਮੈਂ ਕਹਿੰਦਾ ਵੀ ਹੋਰ ਕਿਸੇ 'ਚ ਇਹ ਕਿਉਂ ਨਹੀਂ ਹੁੰਦਾ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਵਾਸ ਵਟਾਇਆ ਭਾਗ ਨਹੀਂ ਵਟਦੇ, ਵੀ ਬੰਦਾ ਰੂਪ ਬਦਲਵੇ ਨਾ ਤੇ ਮੁਕੱਦਰ ਨਹੀਂ ਬਦਲਦੇ, ਵੀ ਜਿਹੜਾ ਨਸੀਬਾਂ 'ਚ ਹੋਵੇ ਲੱਭਦਾ ਉਹੀ ਆ। ਬੰਦਾ ਹੱਥ ਪੈਰ ਤਾਂ ਮਾਰਦਾ ਹੀ ਹੈ। ਹੁਣ ਜ਼ਿਮੀਂਦਾਰਾ ਛੱਡ ਕੇ ਜੇ ਹੋਰ ਕੰਮ ਕਰੀਏ ਖਬਰੇ ਨਸੀਬਾਂ 'ਚ ਉਹਨਾਂ ਕੀ ਹੋਵੇ। ਤਾਂ ਦੁਆ ਕਰੋ ਵੀ ਅੱਲਾ ਇਸੇ 'ਚ ਹੀ ਬਰਕਤ ਪਾਵੇ, ਕੋਈ ਐਸਾ ਬਹਾਨਾ ਬਣਾਵੇ ਵੀ ਸਾਡੇ ਕਿਸਾਨਾਂ ਦੇ ਹਾਲਾਤ ਬਦਲ ਜਾਣ। ਹੁਣ ਅਸੀਂ ਤੁਹਾਨੂੰ ਵਿਖਾਉਂਦੇ ਰਹਿੰਦੇ ਹਾਂ ਵੀ ਕਿਹੜੇ ਕਿਸਾਨ ਨੇ ਕਿਹੜੀ ਫਸਲ ਲਾਈ ਤੇ ਕਿਹੜੀ ਭੋਗ ਰਿਹਾ। ਜਿੱਥੇ ਸਾਨੂੰ ਕੋਈ ਦਿਸਦੀ ਨਵੀਂ ਸ਼ਾਇ ਤੇ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਅੱਜ ਸਾਡੇ ਭਰਾ ਜੀ ਰਾਣਾ ਆਸਮ ਸਾਹਿਬ ਕਾਲੀ ਤੋਰੀ ਤੋੜ ਰਹੇ ਸੀ, ਤੋੜਦਿਆਂ ਅਸੀਂ ਉੱਤੋਂ ਆਏ। ਅਸੀਂ ਕਿਹਾ ਵੀ ਕਾਲੀ ਤੋਰੀ ਦਾ ਪੁੱਛਦੇ ਹਾਂ ਵੀ ਬਾਕੀਆਂ ਦੇ ਹਾਲਾਤ ਤਾਂ ਦੇਖ ਲੈ ਵੀ ਕਾਲੀ ਤੋਰੀ ਵਾਲਿਆਂ ਦੇ ਕੀ ਹਾਲਾਤ ਆ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਆਸਮ ਭਾਈ ਕੀ ਹਾਲ ਚਾਲ? ਠੀਕ ਠਾਕ। ਹੋਰ ਰਾਜੀ ਤਕੜੇ ਜੀ? ਕਰਮ ਅੱਲਾ ਪਾਕ ਦਾ ਜੀ। ਅੱਛਾ ਇਹ ਕਿੰਨਾ ਕੁ ਟਾਈਮ ਹੋ ਗਿਆ ਜੀ ਇਹਨੂੰ ਲੱਗੀ ਨੂੰ ਕਾਲੀ ਇਹ ਤੋਰੀ? ਤਕਰੀਬਨ 3 ਮਹੀਨੇ ਦੇ ਕਰੀਬ ਹੋ ਗਿਆ ਜੀ। ਕੋਈ 10 ਦਿਨ ਘੱਟ ਵੱਧ ਹੋਣੇ ਆ। ਇਹ ਜਨਵਰੀ 'ਚ ਲੱਗੀ? ਹਾਂਜੀ ਇਹ ਛਾਪਰ ਨਹੀਂ ਪਾਇਆ ਸੀ, ਬਗੈਰ ਛਾਪਰ ਅੱਛਾ ਅੱਛਾ ਬਗੈਰ ਛਾਪਰ ਹਾਂ ਤੋਂ? ਬਗੈਰ ਛਾਪਰ ਤੋਂ ਲਾਈ। ਮਾਸ਼ਾਅੱਲਾ ਤਿਆਰ ਬੜੀ ਜਲਦੀ ਹੋਈ ਆ। ਛਾਪਰਾਂ ਵਾਲੀਆਂ ਤੋਂ ਤਕਰੀਬਨ ਨਾ ਜੀ 8 ਦਿਨਾਂ ਬਾਅਦ ਇਹ ਚੱਲ ਗਈ ਸੀ। ਨਹੀਂ ਕੋਈ ਥੋੜਾ ਜਿਹਾ ਚੇਤੇ ਹੈ ਵੀ ਇਹ ਫਰਵਰੀ 'ਚ ਲੱਗੀ ਕਿ ਜਨਵਰੀ 'ਚ ਲੱਗੀ ਹੈ? ਹਾਂਜੀ ਫਰਵਰੀ ਕਾ ਹਾਂ ਇਹ ਫਰਵਰੀ ਚ ਲੱਗੀ ਹੈ। ਫਰਵਰੀ 'ਚ ਛਾਪਰ ਲੱਥੇ ਆ। ਹਾਂਜੀ ਛਾਪਰ ਲੈ ਰਹੇ ਸੀ ਜੀ। ਮੈਂ ਲਾ ਰਿਹਾ ਸੀ ਇਹਨੂੰ। ਅੱਛਾ ਮਾਸ਼ਾਅੱਲਾ ਇਤਨੀ ਜਲਦੀ ਇਹ ਤਿਆਰ ਹੋਈ ਨਾ ਜੀ। ਤਕਰੀਬਨ 10-12 ਦਿਨ ਪਹਿਲਾਂ ਮੇਰੇ ਤੋਂ ਤੋੜੀਆਂ ਟੁੱਟੀਆਂ, ਇਹ ਨਾਲ ਹੀ ਤਿਆਰ ਹੋ ਗਈ ਜੀ। ਅੱਛਾ ਇਹ ਫਰਵਰੀ 'ਚ ਲੱਗੀ ਹੈ ਤੇ ਕਿਹੜੇ ਮਹੀਨੇ 'ਚ ਫਿਰ ਉਤਰਨ ਲੱਗ ਗਈ ਹੈ? ਗਾਂ ਮਾਰਚ ਅਪ੍ਰੈਲ ਕਿਹੜੇ 'ਚ? ਅਪ੍ਰੈਲ ਚ ਸ਼ੁਰੂ ਹੋ ਗਈ ਜੀ। ਅਪ੍ਰੈਲ 'ਚ ਉਤਰਨ ਲੱਗ ਗਈ। ਹਾਂਜੀ ਉਤਰਨ ਲੱਗ ਗਈ। ਹੁਣ ਤੁਹਾਨੂੰ ਤੋੜਦਿਆਂ ਨੂੰ ਕਿੰਨੀਆਂ ਤੜਾਈਆਂ ਹੋ ਗਈਆਂ? ਤਕਰੀਬਨ 18 ਦਿਨ ਹੋ ਗਏ ਜੀ ਮੈਨੂੰ। ਅੱਛਾ 18 ਦਿਨ ਹੋ ਗਏ। ਕਿੰਨੇ ਦਿਨਾਂ ਬਾਅਦ ਤੋੜਦੇ ਆ? ਡੇਲੀ ਤੋੜਦੇ ਆ। ਇੱਕ ਕਦੇ ਨਾ 8ਵੇਂ ਦਿਨ ਇੱਕ ਨਾਗਾ ਦਿੰਦੇ ਆ ਜੀ ਇਹਨੂੰ। ਅੱਛਾ ਅੱਛਾ ਹਾਂਜੀ ਫਿਰ ਉਹ ਐਵਰੇਜ ਪੂਰੀ ਹੋ ਜਾਂਦੀ ਐਵਰੇਜ ਜੀ। ਅੱਛਾ ਰੋਜ਼ ਦੀ ਰੋਜ਼ ਦੇ ਅਭੀ ਤਿਆਰ ਹੋਈ ਜਾਂਦੀ ਹਾਂਜੀ ਨਾਲ? ਤਿਆਰ ਹੋਈ ਜਾਂਦੀ ਮਾਸ਼ਾਅੱਲਾ ਇਹ ਜੀ। ਹਾਂ ਹਾਂ ਆ ਤੁਸੀਂ ਹੁਣ ਤੋੜ ਰਹੇ ਸੀ ਸਾਡੇ? ਹਾਂਜੀ ਆ ਤੋੜ ਰਹੇ ਸੀਗੇ ਜੀ। ਉਹ ਛਾਪਰ ਵੀ ਪਿਆ ਜੀ, ਉਧਰ ਤੋੜ ਰਹੇ ਆ ਜੀ। ਲਵੀ ਕੂਲੀ ਆ ਕਾਲੀ ਤੋਰੀ ਬੜੀ ਸੋਹਣੀ। ਇਹ ਕੁਲੀ ਕੁਲੀ ਸੂਤ ਰਹਿੰਦੀ ਆ ਜੀ। ਆਹੋ ਹਾਂਜੀ ਬਹੁਤ ਸੋਹਣੀ ਪੱਕਦੀ ਆ ਕੁਲੀ। ਲੈ ਦੱਸ ਇਹਦੇ ਰੰਗੀ ਸਬਜ਼ੀ ਆ ਕੋਈ? ਹਾਂਜੀ ਹਾਂਜੀ ਇਹਨੂੰ ਵੀ ਰੋਲਿਆ ਪਿਆ ਜੀ। ਇਹਨੂੰ ਵੀ ਜੋੜਿਆ। ਅੱਛਾ ਆਸਮ ਸਾਹਿਬ ਇਹ ਜਦੋਂ ਤੁਸੀਂ ਤੋੜਨੀ ਸ਼ੁਰੂ ਕੀਤੀ ਹੈ ਹਾਂਜੀ ਅਪ੍ਰੈਲ 'ਚ ਤੁਸੀਂ ਕਿਹਾ ਵੀ ਹੱਥ ਲਾ ਲਿਆ ਸੀ, ਹਾਂਜੀ। ਉਦੋਂ ਤੋੜਨੀ ਸ਼ੁਰੂ ਕੀਤੀ ਵੀ ਉਸ ਟਾਈਮ ਰੇਟ ਤੇ ਹੁਣ ਰੇਟ ਇੱਕੋ ਜਿਹਾ ਚੱਲ ਰਿਹਾ? ਨਹੀਂ ਰੇਟ ਜਦੋਂ ਤੋੜਨੀ ਸ਼ੁਰੂ ਕਰੀ ਆ ਨਾ ਜੀ ਹਾਂ, ਹਾਂ। ਰੇਟ ਬਿਲਕੁਲ ਜ਼ੀਰੋ ਸੀ। 100 ਅੱਛਾ। ਰੁਪਏ ਸੀਗਾ। ਤੇ ਫਿਰ ਵਿੱਚੋਂ ਆ ਕੇ 8 ਦਿਨ ਤਕਰੀਬਨ 250-300 ਛਾਪਰ 250-300 ਤੇ ਛਾਪਰ ਗਿਆ ਜੀ। ਅੱਛਾ ਹਾਂਜੀ ਤੇ 3 ਦਿਨਾਂ ਤੋਂ ਫਿਰ 110 100 90 ਇਹ ਚੱਲ ਰਹੀ ਆ ਜੀ। ਅੱਛਾ ਬਹੁਤੇ ਤੋਂ ਬਹੁਤਾ 300 ਤੇ ਹਾਂਜੀ ਗਿਆ? ਹਾਂਜੀ ਬਹੁਤੇ ਤੋਂ ਬਹੁਤਾ 300 ਤੇ ਗਿਆ ਜੀ। 300 ਤੱਕ ਠੀਕ ਸੀਗਾ। ਹਾਂਜੀ ਬੜਾ ਰੇਟ ਸੀ। ਬਣਦੀ ਨਾ ਕਿਲੋ ਦਾ। ਹਾਂਜੀ ਟਿਕਿਆ ਬੜੇ ਰਹਿੰਦਾ। ਠੀਕ ਸੀਗੀ ਜੀ ਉਸ ਟਾਈਮ। ਅੱਛਾ ਅੱਲਾ ਹੁਣ ਵੀ ਰੋਜ਼ੀ ਦਊਗਾ। ਦਊਗਾ ਜੀ ਅੱਲਾਹ ਤਾਲਾ ਰੋਜ਼ੀ ਉਹਦੀ ਅੱਲਾ ਨੇ ਦੇਗਾ ਜੀ। ਦੇਣੀ ਆ ਜੀ। ਹਾਂਜੀ ਉਹ ਨੀਤਾਂ ਨੂੰ ਜਾਣਦਾ, ਉਹ ਮਿਹਨਤ ਦੇਖ ਹੀ ਰਿਹਾ ਨਾ ਮਾਲਕ। ਬੇਸ਼ੱਕ ਹਾਂ ਮਿਹਨਤ ਦਾ ਮੁੱਲ ਤਾਂ ਅੱਲਾਹ ਤਾਲਾ ਨੇ ਦੇਣਾ ਨਾ ਜੀ। ਇਨਸ਼ਾਅੱਲਾ ਮਿਹਨਤ ਦੇਵੇਗਾ ਜੀ। ਅੱਛਾ ਮਿਹਨਤ ਤੇ ਹੈ ਕਿੰਨੀ ਕੁ ਜੀ? ਮਿਹਨਤ ਬੜੀ ਆ ਜੀ। ਕੀ ਹੈ ਮਿਹਨਤ? ਮਿਹਨਤ ਇਹਦੀ ਇਹ ਆ ਜੀ ਹੁਣ ਕੱਲ ਨੂੰ ਇਹਦੀ ਗੋਡੀ ਕਰਾਣੀ ਆ ਜੀ। ਅੱਛਾ ਨਾਲ ਇਹਨੂੰ ਸਪਰੇਅ ਕਰਾਣੀ ਆ 2200 ਦੀ 2300 ਦੀ ਸਪਰੇਅ ਆਣੀ ਆ ਅੱਛਾ ਵੀ ਥੱਲੋਂ ਜਿਹੜਾ ਨਾ ਜਿਹਨੂੰ ਪੌਡਰੀ ਬਿਮਾਰੀ ਪੈਂਦੀ ਅਗਰ ਉਹ ਪੈ ਜਵੇ ਪੱਤੇ ਝੜ ਜਾਂਦੇ ਆ ਜੀ। ਤਕਰੀਬਨ ਨਾ ਜੀ 2 ਦਿਨ ਦੀ 3 ਦਿਨ ਦੀ ਜਿਹੜੀ ਤੋਰੀ ਦੀ ਕਮਾਈ ਆ ਜੀ ਉਹ ਸਪਰੇਅ ਤੇ ਗੋਡੀ ਲੈ ਜਾਂਦੀ 8ਵੇਂ ਦਿਨ ਜੀ। ਅੱਛਾ 8ਵੇਂ ਦਿਨ ਹਾਂਜੀ 2 ਦਿਨ ਦੀ। ਪਾਣੀ ਵੱਖਰਾ ਖਾਦ ਵੱਖਰਾ ਆ ਜੀ। ਉਹ ਵੀ ਉਹਦੇ ਤੇ ਹੀ ਪੈਣਾ ਜੀ। ਕਿੰਨੇ ਕੁ ਫੁੱਟ ਦਾ ਬਣਾਇਆ ਤੁਸੀਂ? ਇਹ 4 ਫੁੱਟ ਦਾ ਬਣਾਇਆ ਜੀ। ਤੇ ਪੌਦਾ ਕਿੰਨੇ ਫਾਸਲੇ 1 ਫੁੱਟ ਤੇ ਜੀ। 1 ਫੁੱਟ ਤੇ ਲੱਗਾ ਤੇ ਕਿੰਨੇ ਕੁ ਦਾ
ਵੀ ਕਿਹੜਾ ਕੋਈ ਪਤਾ ਦੇਸੀ ਹੈ ਕਿ ਕੋਈ ਨਹੀਂ ਬੀਜ ਹਾਈਬ੍ਰਿਡ ਲਿਆਂਦਾ ਸੀ ਜੀ ਇਹ। ਹਾਈਬ੍ਰਿਡ ਹੈ? ਹਾਂਜੀ ਹਾਈਬ੍ਰਿਡ ਬੀਜ ਲਿਆਂਦਾ ਸੀਗਾ, ਪੱਤਾ ਆਇਆ ਸੀ ਇਹ 2700 ਦਾ। ਪੱਤਾ 2700। ਹਾਂਜੀ ਤਕਰੀਬਨ 50 ਗ੍ਰਾਮ ਹੁੰਦਾ ਜੀ ਪੱਤੇ 'ਚ। ਤੇ ਕਿੱਲੇ 'ਚ ਕਿੰਨੇ ਪੱਤੇ ਦੋ ਖਾਲੀਆਂ ਇੱਕ ਪੱਤਾ ਲਾਂਦਾ ਜੀ। ਅੱਛਾ 2 ਖਾਲੀਆਂ ਇੱਕ ਪੱਤਾ ਹਾਂਜੀ। ਫਿਰ ਉਹ ਮਿਹਨਤ ਤਾਂ ਮੰਨ ਲਈ, ਪਰ ਖਰਚਾ ਨਹੀਂ ਹੈ ਉਹਨਾਂ ਇਹਦਾ। ਹਾਂਜੀ ਮਿਹਨਤ ਬਹੁਤ ਹਾਂਜੀ ਹੀ ਖਰਚਾ ਮਿਹਨਤ ਬਹੁਤ ਆ ਜੀ। ਮਿਹਨਤ ਬਹੁਤ ਹੀ ਹਾਂਜੀ ਖਰਚਾ ਇੱਕ ਵਾਰੀ ਹੋਈ ਆ ਵੀ ਜਿਹੜਾ ਬੀਜ ਤੇ ਬਾਂਸ ਦਾ ਸਭ ਤੋਂ ਜ਼ਿਆਦਾ ਇਹਦਾ ਖਰਚਾ ਆ ਜੀ, ਹੋਰ ਕੋਈ ਖਰਚਾ ਨਹੀਂ ਦਾ ਹੈ। ਤੇ ਇਹ ਜਾਲ ਤੇ ਆਪੇ ਚੜ ਜਾਂਦੀ? ਹਾਂਜੀ ਆਪੇ ਚੜ ਰਹੀ ਆ ਜੀ। ਕੋਈ ਬਾਹਰ ਆ ਗਈ ਜੀ ਆ ਇਸ ਤਰ੍ਹਾਂ ਆ ਰਹੀ ਹੈ, ਇਹਨੂੰ ਚੱਕ ਕੇ ਇੰਜ ਦੇ ਦੇਣਾ ਵਿੱਚ, ਇਹਨੇ ਸਵੇਰ ਨੂੰ ਆਪੇ ਫੜ ਲੈਣਾ ਜੀ। ਅੱਛਾ ਆਪੇ ਫੜ ਕੇ ਗਾਂ ਫਿਰ ਤੁਰ ਪੈਂਦੀ? ਹਾਂਜੀ ਵੀ ਇੱਕ ਵਾਰੀ ਸਿਰ ਲਪੇਟਣਾ ਪੈਂਦਾ? ਹਾਂਜੀ ਇੱਕ ਵਾਰੀ ਲਪੇਟਣੀ ਆ ਜੀ ਇਹ ਤੋਂ। ਹਾਂ ਅੱਛਾ ਫਿਰ ਤੁਸੀਂ ਰੇਟ 300 ਵਾਲੇ ਤੋਂ ਸ਼ੁਰੂ ਹੋਏ ਆ ਤੇ ਹੁਣ ਕਿੱਥੇ 100 ਤੇ ਆਈ ਗੱਲ? ਹਾਂਜੀ ਕੱਲ ਦੇ ਪਰਸੋਂ ਦੇ 190 ਤੇ ਚੱਲ ਰਹੇ ਆ ਜੀ। 190 ਤੇ? ਹਾਂਜੀ ਪਰ ਹੁਣ ਛੱਡੇ ਵੀ ਨਹੀਂ ਜਾਂਦੀ ਆ, ਪੱਕ ਜਾਏਗੀ ਵਿੱਚ ਹੀ। ਨਾ ਨਾ ਛੱਡਣੀ ਕਾਹਨੂੰ ਆ, ਇਹ ਅੱਲਾ ਕਰੇ ਉਤਰਨੀ ਤੇਰੀ ਇੰਨੀ ਆ ਵੀ ਹਾਂਜੀ। ਖਾਤਾ ਪੂਰਾ ਹੋ ਜਾਣਾ ਕਿ ਦੇਖੋ ਜੀ ਕਹਿੰਦਾ ਵੀ 17 18 ਛਾਪਰ ਹੋ ਜਾਂਦੇ ਆ। ਹਾਂਜੀ 20 ਚਲੋ 17 1800 2000 ਰੁਪਈਆ ਡੇਲੀ ਆ ਹੀ ਰਿਹਾ 5 700 1000 ਹਾਂਜੀ, ਖਰਚਾ ਕਰੋ, 1000 ਦਾ ਬਚਦਾ ਨਾ ਜੀ ਡੇਲੀ। ਹਾਂਜੀ ਮਾਸ਼ਾਅੱਲਾ 4000 ਦੇ ਵੀ ਤਰੀਕ ਲੱਗਦੀ ਰਹੀ ਹੈ ਜੀ। ਹਾਂਜੀ ਹਾਂ ਹਾਂਜੀ ਦੇਖੋ ਜੀ ਜਿਹੜਾ ਲਿਆ ਹੋਇਆ ਆਪਾਂ ਨੇ ਕਿਉਂ ਦੇ ਤੋਂ ਭੱਜੀਏ। ਉਹਦੇ ਤੋਂ ਨਹੀਂ 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 ਉਹ ਤੋਂ ਨਹੀਂ ਭਜਣਾ। ਅੱਛਾ ਆਸਮ ਸਾਹਿਬ ਇਹ ਪੈਦਾਵਾਰ ਦੀ ਕਿੰਨੀ ਕਾ ਵੀ ਕੋ? ਪੈਦਾਵਾਰ ਇਹਦੇ ਚੌਧਰੀ ਸਾਹਿਬ ਨਾਲ ਤਕਰੀਬਨ ਡੇਲੀ 18 ਤੋਂ 20 ਛਾਪਰ ਉਤਰ ਰਹੇ, ਹਲੇ ਬਿਲਕੁਲ ਬੱਚੀ ਆ। ਅੱਛਾ ਲਵੀ ਹਜੇ ਉਮਰ ਲਵੀ ਆ ਜੀ, ਉਮਰ ਹਲੇ ਨਹੀਂ ਹੋਈ ਹੈ ਮਾਸ਼ਾਅੱਲਾ। ਖਾਦ ਪਾਣੀ ਲਾਇਆ ਜਲਦੀ ਤਿਆਰ ਹੋ ਗਈ। 18 ਤੋਂ 20 ਛਾਪਰ ਕਿੰਨੀਆਂ ਕਨਾਲਾਂ ਚ ਉਤ ਨਿਕਲ? ਇਹ 3 ਕਨਾਲਾਂ ਚ ਲਾਇਆ ਹੋਇਆ ਤਿੰਨ ਕਨਾਲਾਂ ਚੋਂ ਨਿਕਲ 18 20 ਛਾਪਰ। ਹਾਂਜੀ ਇਨਸ਼ਾਅੱਲਾ ਇਹ 50 ਛਾਪਰ 55 ਛਾਪਰ 60 ਤੇ ਜਾਏਗੀ ਜੀ। ਜਾਊਗੀ ਉੱਥੇ ਤੱਕ। ਫੁੱਲ ਲੱਗੇ ਮਾਸ਼ਾਅੱਲਾ। ਹਾਂਜੀ ਬੜਾ ਮਾਸ਼ਾਅੱਲਾ ਨਾਲ ਨਾਲ ਬਣੀ ਜਾ ਆ ਰਹੀ। ਦੇਖੋ ਨਾ ਜੀ ਮਾਸ਼ਾਅੱਲਾ ਬੜਾ ਫਲ ਚੱਕਿਆ ਲੱਗਿਆ ਹੋਇਆ ਫਲ ਹਰ ਬੜਾ ਦੇ ਨਾਲ ਚੱਕਿਆ ਮਾਸ਼ਾਅੱਲਾ। ਚੱਲਿਆ ਹੋਇਆ। ਚਾਚਾ ਬੂਟਾ ਬੜੀਆਂ ਘੱਟ ਫਸਲਾਂ ਜਿਹੜੀਆਂ ਦੀ ਰੋਜ਼ ਤੜਾਈ ਹੁੰਦੀ ਹੈ ਹਾਂਜੀ, ਹਾਂਜੀ। ਉਹਨਾਂ ਚ ਕਾਲੀ ਤੋਰੀ ਵੀ ਹੈ। ਖਾਲੀ ਤੋਰੀ ਵੀ ਹੈ, ਇਦਾਂ ਹੀ ਹੈ। ਪੈਦਾਵਾਰ ਆ ਤੇ ਫੇਰ ਹੀ ਹੈ ਨਾ। ਹਾਂਜੀ ਹਾਂਜੀ ਨਹੀਂ ਇਹਦੀ ਚੜਾਈ ਜਿਹੜਾ ਨਾ ਜੀ, ਚੜਾਈ ਇਹਦੀ ਰੋਜ਼ ਹੁੰਦੀ ਹੈ ਜੀ। ਇਹ ਚੱਲਣੀ ਕਦੋਂ ਤੱਕ ਅੱਗੇ? ਇਹ ਜੀ 4 ਮਹੀਨੇ ਹਲੇ ਹੋਰ ਚੱਲ ਜਣੀ ਜੀ। ਮਾਸ਼ਾਅੱਲਾ ਅੱਲਾ ਕਰੇ ਨਹੀਂ ਠੀਕ ਰਹਿ ਨਹੀਂ ਇਹ ਠੀਕ ਆ ਇਸ ਫਸਲ। ਹਾਂਜੀ ਇਹ ਠੀਕ ਆ ਜੀ ਬਿਲਕੁਲ ਠੀਕ। ਘਰ ਦਾ ਠੀਕ ਚਲਾਉਂਦੀ ਆ ਜ਼ਰੂਰ। ਹਰ ਘਰ ਚ ਪੱਕਣੀ ਹੈ ਹਾਂਜੀ ਇਹ ਵਿਕਦੀ ਰਹਿੰਦੀ ਇਹ ਚੱਲਦੀ ਰਹਿੰਦੀ। ਵੇਚਦੇ ਵੀ ਆ ਜੀ। ਕੋਈ ਭੈਣ ਭਰਾ ਆ ਜਾਵੇ ਉਹਨੂੰ ਵੀ ਕਦੇ ਜਵਾਬ ਨਹੀਂ ਦਿਆ ਹੈ, ਛਾਪਰ ਚ ਆਪੇ ਤੋੜ ਕੇ ਦੇਣੀ ਹੈ ਮਰਜ਼ੀ ਨਾਲ। ਉਹ ਤਾਂ ਜੀ ਫਿਰ ਸਾਡੇ ਤੁਹਾਨੂੰ ਪਤਾ ਜ਼ਿਮੀਦਾਰਾਂ ਦਾ ਹੁੰਦਾ ਹੀ ਹੈ ਜੀ। ਹੁੰਦਾ ਜੀ ਇਹ ਤਾਂ ਜ਼ਿਮੀਦਾਰ। ਚਾਚਾ ਕਾਲੀ ਤੋਰੀ ਜਿਹੜੀ ਤਾਜੀ ਤੋੜ ਕੇ ਪਕਾਣੀ ਹੈ ਹਾਂਜੀ। ਤੇ ਉਹਦਾ ਜਿਹੜਾ ਸਵਾਦ ਕੀ ਆ ਬਾਤ ਹੈ ਜੀ। ਮੈਂ ਕਹਿੰਦਾ ਉਸ ਟਾਈਮ ਇੰਜ ਲੱਗਦਾ ਹੁੰਦਾ ਵੀ ਇਹਦੇ ਰੰਗੀ ਸਬਜ਼ੀ ਕੋਈ ਨਹੀਂ, ਸਬਜ਼ੀ ਇਹਨੂੰ ਰਲਦੀ ਕੋਈ ਨਹੀਂ। ਕੋਈ ਨਹੀਂ ਜੀ ਲੱਗਦਾ। ਹਾਂਜੀ ਕਈ ਇਹਨੂੰ ਘਈਆ ਤੋਰੀ ਸਾਧਦੇ ਆ, ਹਾਂਜੀ। ਅਸੀਂ ਕਾਲੀ ਤੋਰੀ ਸਾਧਦੇ ਆ। ਹੋਰ ਖਬਰ ਇਹਨੂੰ ਕੀ ਕੋਈ ਸਾਧਦੇ ਦੇਸੀ ਤੋਰੀ ਸਾਦਾ ਜੀ। ਆ? ਦੇਸੀ ਤੋਰੀ ਹਾਂ ਬਸ ਇਦਾਂ ਹੀ ਆ ਜੀ। ਕਈ ਨਾਂ ਇਹਦੇ ਆਪਣੇ ਆਪਣੇ ਇਲਾਕਿਆਂ ਦੇ ਵੀ ਨਾਂ ਹੈ ਜੀ। ਇਲਾਕਿਆਂ ਦੇ ਨਾਮ। ਹਾਂਜੀ ਅੱਛਾ ਆਸਮ ਸਾਹਿਬ ਇਹ ਦੱਸੋ ਵੀ ਇਹ ਜਿਵੇਂ ਤੁਸੀਂ ਇੱਕ ਟਾਈਮ ਤੇ ਲਾਈ ਬਗੈਰ ਛਾਪਰ ਹੇਠ ਹਾਂਜੀ ਤੇ ਕਈ ਛਾਪਰ ਹੇਠ ਲੱਗੀਆਂ ਉਹ ਅਗੇਤਰੀਆਂ ਸੀ, ਉਹ ਚੱਲ ਰਹੀਆਂ, ਉਹ ਮੁੱਕ ਗਈਆਂ ਵੀ ਕਿਹੜੇ ਕਿਹੜੇ ਕਿੰਨੇ ਕਿੰਨੇ ਫਰਕ ਤੇ ਲੱਗਦੀ ਫਸਲ ਇਹ ਫਰਕ ਤੇ ਇਤਨਾ ਕਈ ਆ ਜੀ ਦਾ 1 ਮਹੀਨੇ ਦਾ ਫਰਕ ਆਂਦਾ ਜੀ। ਹੂੰ। ਜਿਹੜੀ ਛਾਪਰ ਥੱਲੇ ਤੋਰੀ ਸੀ ਨਾ ਜੀ ਉਹਨਾਂ ਨੂੰ ਬਹੁਤ ਮਾਲ ਮਿਲਿਆ। ਅੱਛਾ ਅੱਛਾ 600 700 ਰੁਪਏ ਛਾਪਰ ਗਿਆ ਜੀ। ਅਗੇਤਰੀ ਹਾਂਜੀ ਮੈਂ ਬਸ ਲੇਟ ਇਹਦੇ ਚ ਮਟਰ ਸੀਗੇ, ਲੇਟ ਹੋ ਗਿਆ ਜੀ, ਸਮਾਨ ਪਿਆ ਸੀ ਮੇਰੇ ਕੋਲੋਂ, ਟਾਈਮ ਤੇ ਨਹੀਂ ਇਹ ਲੱਗੀ। ਅੱਛਾ ਹਰ ਸਾਲ ਲਾਣਾ? ਹਾਂਜੀ ਹਰ ਸਾਲ ਲਾਂਦਾ ਜੀ। ਅੱਛਾ ਕਾਲੀ ਤੋਰੀ ਕਾਲੀ ਤੋਰੀ ਵੀ ਜੀ, ਭਿੰਡੀ ਵੀ ਜੀ। ਪਿੰਡੀ ਲਾਈ ਸੀ? ਹਾਂ ਐਤਕੀ ਨਹੀਂ ਲਾਈ ਜੀ, ਟੁੱਟਦੀ ਨਹੀਂ ਹੈ ਮੇਰੇ ਕੋਲੋਂ। ਅੱਛਾ ਅੱਛਾ ਐਤਕੀ ਕੱਲੀ ਕਾਲੀ ਤੋਰੀ? ਕੱਲੇ ਕਾਲੀ ਤੋਰੀ ਆ ਜੀ ਹੁਣ। ਤੇ ਸਹੀ ਰਹਿ ਜਾਂਦਾ ਕੰਮ? ਹਾਂ ਮਾਸ਼ਾਅੱਲਾ ਮੇਰਾ ਠੀਕ ਚੱਲ ਜਾਂਦਾ ਜੀ ਕੰਮ। ਚਲੋ ਵਾਹ ਵੀ ਤੇਰਾ ਲਵਾ ਮੁੰਡਾ ਜੀ। ਹਾਂਜੀ ਹਾਂਜੀ ਕੀ ਬਾਤ ਹੈ ਜੀ। ਤੇ ਸਿਆਣੇ ਕਹਿੰਦੇ ਆ ਵੀ ਉਹ ਕੀਤੇ ਨੂੰ ਕੋਈ ਨਹੀਂ ਰਲਦਾ, ਜਿਵੇਂ ਅਗੇਤਰੇ ਨੂੰ ਪਿਛੇਤਰੀ ਨਹੀਂ ਰਲਦੀ। ਹਾਂਜੀ ਹਾਂ ਜੇ ਕਰਨ ਵਾਲਾ ਬੰਦਾ ਹੋਵੇ। ਹੁਣ 3 ਕਨਾਲਾਂ ਦੇ ਵਿੱਚ ਆਪਦਾ ਚਲਾ ਰਿਹਾ ਜਿਹੜਾ ਤੁਸੀਂ ਲਾਣੇ ਆ 2-3 ਕਨਾਲਾਂ 4 ਕਨਾਲਾਂ, ਹਾਂਜੀ ਤੇ ਉਹਦੇ ਚ ਤੁਸੀਂ ਕੁਝ ਬਣਾਇਆ ਵੀ ਹੈ ਕਮਾ ਕੇ? ਮੈਂ ਮਾਸ਼ਾਅੱਲਾ ਬਣਾਇਆ ਵੀ ਆ ਜੀ। ਅੱਛਾ ਤੇ ਆਪਣੇ ਬੱਚਿਆਂ ਨੂੰ ਵੀ ਆਪਣੇ ਵੱਲੋਂ ਪੂਰਾ ਚਾਰਾ ਮਾਰਦਾ ਆ ਮਾਸ਼ਾਅੱਲਾ ਵੀ ਉਹਨਾਂ ਨੂੰ ਕੋਈ ਘਾਟਾ ਨਾ ਆਵੇ ਹੈ ਵੀ ਕਿਸੇ ਹਾਲ ਨਾ ਦੇਖਣ। ਜੋ ਵੀ ਆ ਲਿਜਾ ਕੇ ਬੱਚਿਆਂ ਨੂੰ ਖਿਲਾਣਾ ਹੈ, ਫਲ ਫਰੂਟ ਜੋ ਵੀ ਮੈਂ ਸ਼ਾਮ ਨੂੰ ਨਾ ਜੀ ਲਿਜਾ ਕੇ ਉਹਨਾਂ ਨੂੰ ਖਿਲਾਣਾ ਆ। ਵਾਹ ਵਾਹ ਆਪ ਜਦੋਂ ਤੋੜਦਾ 3 ਕਨਾਲਾਂ ਦੀ ਦਿਮਾਗ ਚ ਕਰੀ ਜਾਂਦਾ ਇਕੱਲੇ ਜਣੇ ਦਾ। ਉਹ ਮਿਹਨਤ ਬਚਾ ਰਹੇ। ਹਾਂਜੀ ਮਿਹਨਤ ਬਚਾ ਰਿਹਾ ਜੀ, ਉਹੀ ਮਿਹਨਤ ਆ ਬੱਚਿਆਂ ਨੂੰ ਆਪਣਿਆਂ ਨੂੰ। ਦੇਖੋ ਨਾ ਜੀ ਵੀ ਰਿਜ਼ਕੇ ਹਲਾਲ ਦੀ ਬਰਕਤ ਆ ਹਾਂਜੀ ਵੀ ਉਹ 3 ਕਨਾਲਾਂ ਦੇ ਵਿੱਚੋਂ ਕਹਿ ਰਾ ਵੀ ਆਪਣਾ ਮੌਜਾਂ ਕਰੀਦੀਆਂ। ਹਾਂਜੀ ਮਾਸ਼ਾਅੱਲਾ ਜੀ। ਫਲ ਫਰੂਟ ਵੀ ਲੈ ਕੇ ਜਾਣਾ ਘਰ। ਇਹ ਹੁੰਦੀ ਹੈ ਜੀ ਮਿਹਨਤ, ਇਹ ਹੁੰਦੀ ਹੈ ਰਿਜ਼ਕੇ ਹਲਾਲ। ਦੇਖੋ ਜੀ ਹੁਣ ਨਾ ਸਰੋਇਆ ਸਾਹਿਬ ਇਹ 6 ਮਹੀਨੇ ਕੱਢ ਜਾਵੇ ਹਾਂਜੀ ਤੇ 6 ਮਹੀਨਿਆਂ ਦੇ ਵਿੱਚ ਘਰ ਦਾ ਖਰਚਾ ਵੀ, ਹਾਂਜੀ ਹਾਂ ਘਰ ਦਾ ਖਰਚਾ ਆਪਣਾ ਵੀ, ਬੱਚਿਆਂ ਦਾ ਵੀ, ਤੇ ਇਹ 6 ਮਹੀਨਿਆਂ ਦਾ ਦੂਸਰਾ ਖਰਚਾ ਜਿਹੜਾ ਨਾ ਜੀ
ਇਹ ਕੱਢ ਜਾਂਦੀ ਹੈ ਜਿਹੜੀ ਦੂਸਰੀ ਮੇਰੀ ਫਸਲ ਆ ਉਹਦੇ 'ਚ ਵੀ ਮੈਂ ਇਹਦੇ ਤੋਂ ਹੀ ਖਰਚਾ ਕੱਢ ਕੇ ਪਾਣਾ ਆ। ਵਾਹ 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 ਕੀ ਬਾਤ ਆ ਇਹ ਤਾਂ ਫਿਰ ਦੁਕਾਨਦਾਰੀ ਹੋ ਹਾਂਜੀ ਦੁਕਾਨਦਾਰੀ ਆ ਜੀ, ਬੜੀ ਬਿਹਤਰੀਨ ਦੁਕਾਨਦਾਰੀ ਆ ਜੀ। ਇਹ ਲਾਣੀ ਚਾਹੀਦੀ ਆ ਬੰਦੇ ਨੂੰ, ਥੋੜੀ ਲਾਵੇ ਬਹੁਤੀ ਲਾਵੇ, ਇਹ ਡੇਲੀ ਦਾ ਡੇਲੀ ਆ ਜੀ। ਇਹ ਨਾ ਆਪਾਂ ਵੀਡੀਓ ਕਈ ਜਗ੍ਹਾ ਗਏ ਆ ਬਣਾਉਣ ਤੇ ਕਈ ਫਾਰਮ ਵੀ ਦੇਖੇ, ਕਈ ਵੱਡੇ ਵੱਡੇ ਫਾਰਮ। ਯਕੀਨ ਕਰੋ ਜੋ ਮੈਨੂੰ ਖੁਸ਼ੀ ਅੱਜ ਹੋ ਰਹੀ ਹੈ ਨਾ, ਮਹਿਸੂਸ ਕਰ ਰਿਹਾ ਮੈਂ, ਉਹ ਜਜ਼ਬਾਤ ਦਾ ਅਲਫਾਜ਼ 'ਚ ਸ਼ਾਇਦ ਇਜ਼ਹਾਰ ਨਾ ਕਰ ਪਾਵਾਂ ਕਿ ਦੇਖੋ 3 ਕਨਾਲ ਆ, ਉਹਨਾਂ ਨੇ ਆਪਣੀ ਮਿਹਨਤ ਕਰਕੇ ਤੇ ਆਪਣਾ ਜ਼ਿਮੀਦਾਰਾ ਵੀ ਦੂਸਰਾ ਚਲਾ ਰਹੇ, ਇਸ ਤੋਂ ਖਰਚਾ ਘਰ ਵੀ ਤੇ ਸਾਰਾ ਨਿਜ਼ਾਮ ਇਹਦੇ ਤੇ, ਸਾਰਾ ਨਿਜ਼ਾਮ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ। ਬੜਾ ਸੋਹਣਾ ਸੁਨੇਹਾ ਦਿਆ ਆਸਮ ਸਾਹਿਬ ਨੇ। ਹਾਂ ਤੇ ਦੇਖ ਲਾ ਵੀ ਜ਼ਿੰਮੇਦਾਰ ਬੰਦਾ ਇਸ ਉਮਰ ਦੇ ਵਿੱਚ। ਹਾਂਜੀ ਹਾਂਜੀ ਹਾਂ ਤੇ ਮਾਸ਼ਾਅੱਲਾ ਹੁਣ ਕਹਿੰਦਾ ਵੀ ਨਾਲ ਅਸਲ ਇਹਦੀ ਖੇਚਲ ਆ ਬਹੁਤੀ। ਹਾਂਜੀ ਇਹ ਬਿਮਾਰੀ ਬਮੂਰੀ ਤਾਂ ਏਡੀ ਇਹਦੀ ਬਿਮਾਰੀ ਬਸ ਪਾਊਡਰੀ ਹੋਈ ਆ ਜੀ। ਇੱਕ ਨਾ ਇਹਦੇ ਪੱਤੇ ਆ ਦੇਖੋ ਨਾ, ਇਹ ਸੁੱਕਦੇ ਆ ਨਾ ਜਿਹੜੇ, ਪਾਊਡਰੀ ਪੈ ਜਾਂਦੀ, ਇਹਨੂੰ ਸਪਰੇਅ ਮਾਰਨੀ ਪੈਂਦੀ ਆ ਤਕਰੀਬਨ 8ਵੇਂ ਦਿਨ। ਉਹ ਤਕਰੀਬਨ 2000 ਦੀ ਆਂਦੀ ਆ ਜੀ। ਉਹ ਸਪਰੇਅ ਮਾਰ ਕੇ ਨਾਲ ਹੀ ਖਾਦ ਪਾ ਦਿੰਦੇ ਹੋ, ਫਿਰ ਉਹਨਾਂ 2-4 ਦਿਨਾਂ 'ਚ ਥੱਲੋਂ ਉੱਠ ਕੇ ਤੋਰੀ ਤਿਆਰ ਆ। ਦੇਖੋ ਨਵੀਂ ਬੇਲ ਨਾ, ਆ ਤੋਰੀ ਹੁਣ ਦੇਖ ਲਓ ਨਾਲ ਲੱਗੀ ਹੋਈ ਨਵੀਂ ਸਾਰੀ, ਨਵੀਂ ਲਗਰ ਆਈ ਹੈ ਤੇ ਨਾਲ ਹੀ ਫੁੱਟ ਗਈ। ਨਾ ਜਿਤਨੀ ਲਗਣਾ ਆਣੀਆਂ ਮਾਸ਼ਾਅੱਲਾ ਜੀ, ਆ ਦੇਖ ਲਓ ਹੁਣ ਆ ਕਿਤਨੀ ਕੁ ਲਗਰ ਆ ਤੋਰੀ ਨਾਲ ਆ ਗਈ। ਨਾਲ ਆ ਗਈ ਨਹੀਂ ਮਾਸ਼ਾਅੱਲਾ ਫਲ ਲੱਗਿਆ। ਅੱਲਾ ਇਹਨੂੰ ਇਦਾਂ ਹੀ ਬਚਾਈ ਰੱਖੇ, ਖੈਰੀ ਸਲਾਮਤੀ ਤੇਰੀ ਫਸਲ ਰਵੇ। ਹਾਂਜੀ ਤੁਹਾਡੀ ਦੁਆ ਬੜੀ ਆ ਜੀ ਮਾਸ਼ਾਅੱਲਾ, ਦੁਆ ਤੁਸੀਂ ਦੇਤੀ ਇਨਸ਼ਾਅੱਲਾ, ਹੁਣ ਨਹੀਂ ਡੋਲਦੇ। ਅੱਲਾ ਬਰਕਤ ਇੰਨੀ ਦਵੇ। ਹਾਂਜੀ ਬਰਕਤ ਨਾਲੇ ਫਿਰ ਥੋੜਾ ਸਾ ਇਹ ਕਹਿੰਦੇ ਨਾ, ਸਿਆਣੇ ਕਹਿੰਦੇ ਵੀ ਜਿੰਨਾ ਤੁਸੀਂ ਗੁੜ ਪਾਣਾ ਉਨਾ ਹੀ ਮਿੱਠਾ ਹੋਣਾ। ਮਿੱਠਾ ਹੋਣਾ। ਵਾਹ ਵਾਹ। ਤੇ ਇਹ ਆ ਵੀ ਉਨਾ ਹੀ ਇਹਦਾ ਫਿਰ ਉਹਨਾਂ ਨਾਲੋਂ ਖਰਚਾ ਵੀ ਤਾਂ ਘੱਟ ਆ ਨਾ। ਹਾਂਜੀ ਮੇਰਾ ਉਹ ਛਾਪਰਾਂ ਵਾਲਿਆਂ ਅਗਰ ਨਾਲੋਂ ਉਹਨਾਂ ਦਾ ਇੱਕ ਮਹਿੰਗੀ ਵਿਕੀ ਆ ਨਾ ਜੀ, ਮੇਰਾ ਉਹਨਾਂ ਦਾ ਛਾਪਰ ਤਾਰ ਦਾ ਖਰਚਾ ਨਾਲੋਂ ਬਚ ਗਿਆ। ਪਹਿਲੇ ਜਿਹੜਾ ਖਾਦ ਪਾਣੀ ਉਹਦੇ ਤੋਂ ਬਚ ਗਿਆ, ਬਚ ਗਏ ਰਾਲ ਉਹਨਾਂ ਦੇ ਨਾਲ ਹੀ ਗਿਆ ਜੀ। ਨਾਲ ਹਾਂ ਮਾਸ਼ਾਅੱਲਾ। ਹਾਂਜੀ ਵਾਹ ਤੇ ਉਹ ਹੁਣ ਤਕਰੀਬਨ ਓਵਰ ਹੋਈਆਂ ਖੜੀਆਂ ਜੀ ਤੋਰੀਆਂ, ਉਹ ਮੈਂ ਸਾਰੀਆਂ ਦੇਖਦਾ ਜੀ ਮਾਸ਼ਾਅੱਲਾ। ਇਹਨੇ ਹਲੇ ਹੁਣ ਅਰੂਜ ਫੜਨਾ ਆ ਇਹਨੇ ਅਸਲ। ਹਲੇ ਦੇਖੋ ਨਾ ਜਾਲ ਖਾਲੀ ਪਿਆ ਆ। ਹਾਂਜੀ ਡੇਲੀ 18-20 ਛਾਪਰ ਹੋ ਜਾਂਦੇ ਹਾਂਜੀ ਹੋ ਜਾਂਦੇ ਆ ਜੀ। ਚਲੋ ਸ਼ੁਕਰ ਆ ਜੀ। ਹਾਂ ਅੱਲਾ ਵਧਾਵੇ ਜੀ। ਹਾਂਜੀ ਆਮੀਨ ਜੀ। ਬੜੀ ਮਿਹਰਬਾਨੀ ਜੀ ਆਸਮ ਸਾਹਿਬ ਨੇ ਜੀ, ਬੜਾ ਸੋਹਣਾ ਸੁਨੇਹਾ ਦਿਆ ਜੀ। ਜਿਹੜੀ ਗੱਲ ਉਹ ਤੁਹਾਡੇ ਤੱਕ ਪਹੁੰਚਾਣੀ ਸੀ ਉਹ ਪਹੁੰਚ ਗਈ ਵੀ ਬੰਦਾ ਕਰਨ ਵਾਲਾ ਹੋਵੇ, ਨੀਅਤ ਸਾਫ਼ ਹੋਵੇ ਤੇ ਥੋੜੇ ਚ ਰੱਬ ਬਹੁਤਾ ਦੇ ਦਿੰਦਾ। ਹਾਂਜੀ ਤਜਮਲ ਕਲੀਮ ਸਾਹਿਬ ਵਾਲੀ ਗੱਲ ਆ ਗਈ ਯਾਦ ਕਿ ਹਾਰ ਤੇ ਬਸ ਕਮਜ਼ੋਰੀ ਦੀ ਏ, ਇਹ ਦੁਨੀਆ ਜ਼ੋਰਾ ਜ਼ੋਰੀ ਦੀ ਏ। ਵੇਖੋ ਅੱਖ ਨਾ ਗੁੰਗੀ ਕਰਨਾ, ਗੱਲ ਟੁਰੇ ਤਾਂ ਟੋਰੀ ਦੀ ਏ। ਜਿੱਥੇ ਕੰਮ ਅਸੀਂ ਕਰ ਸਕਦੇ ਹੋਈਏ, ਜਿੰਨੀ ਮਿਹਨਤ ਕਰ ਸਕਦੇ ਹੋਈਏ, ਉਹ ਲਾਜ਼ਮੀ ਸਾਨੂੰ ਕਰਨੀ ਚਾਹੀਦੀ ਆ। ਆਪਣਾ ਹਿੱਸਾ ਪਾਣਾ ਚਾਹੀਦਾ, ਫਿਰ ਅੱਗੇ ਮਾਲਕ ਦੇ ਮਰਜ਼ੀ। ਵਾਹ ਵਾਹ ਵਾਹ। ਲਓ ਜੀ ਇੱਥੇ ਜਿਉਂਦੇ ਵਾਸਤੇ ਰਹੋ ਜੀ। ਬੜਾ ਚੰਗਾ ਲੱਗਾ ਆਸਮ ਸਾਹਿਬ ਤੁਹਾਨੂੰ ਮਿਲ ਕੇ। ਤੁਹਾਡਾ ਕੰਮ ਦਾ ਟਾਈਮ ਸੀ। ਨਹੀਂ ਜੀ ਕੋਈ ਬਾਤ ਨਹੀਂ, ਕੰਮ ਤਾਂ ਹੁਣੇ ਹੋ ਜਾਣਾ ਜੀ, ਬਲਕਿ ਤੇਜ਼ ਹੋ ਜਾਣਾ ਜੀ ਹੁਣ ਕੰਮ। ਤੜਾਈ ਕਰ ਰਹੇ ਤੁਸੀਂ ਆ ਗਏ, ਰੋ ਸਾਹਿਬ ਆ ਗਏ, ਚੌਧਰੀ ਸਾਹਿਬ ਆ ਗਏ ਤਾਂ 10 ਮਿੰਟਾਂ 'ਚ ਅਸੀਂ ਤੋੜ ਲੈਣੀ ਆ ਜੀ। ਜਿਉਂਦੇ ਵਾਸਤੇ ਰਹੋ। ਤੜਾਈ ਦਾ ਟਾਈਮ ਸੀ। ਦੁਆਵਾਂ 'ਚ ਯਾਦ ਰੱਖਿਓ ਜੀ। ਦੱਬ ਲਓ ਜਿਉਂਦੇ ਵਾਸਤੇ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਡੁੱਬੀ ਤਾਂ ਵੀ ਸਾਹ ਨਹੀਂ ਆਇਆ। ਕਿਸੇ ਪਾਸੋਂ ਮਾੜਾ ਮੋਟਾ ਸਾਹ ਆ ਜਾਵੇ ਨਾ, ਫਿਰ ਬੰਦਾ ਬਚ ਜਾਂਦਾ। ਵੀ ਕੋਈ ਫਸਲ ਸਾਹ ਕਢਾ ਜਾਂਦੀ, ਕੋਈ ਫਸਲ ਆਸਰਾ ਕਰ ਜਾਂਦੀ, ਲੈ ਫਿਰ ਬੰਦੇ ਬਚ ਗਏ ਸੀ। ਅੱਜ ਸਾਡੇ ਭਰਾ ਪੰਮੇ ਦਾ ਤਰਬੂਜ ਚਕੀਰਿਆ ਤੇ ਤੁਹਾਨੂੰ ਅਸੀਂ ਦੱਸਦੇ ਹਾਂ ਵੀ ਇਹ ਪੰਮੇ ਦੀ ਹੱਡ ਬੀਤੀ ਕੀ ਆ, ਵੀ ਇਹ ਤਰਬੂਜ ਇਹਦੇ ਨਾਲ ਕੀ ਕਰਕੇ ਗਿਆ। ਕਈਆਂ ਨੂੰ ਤਾਂ ਜਿਹੜੇ ਇਸ ਪਾਸੇ ਲਹਿੰਦੇ ਪਾਸੇ ਸਾਡੇ ਸ਼ਹਿਰ ਸੀ ਮਾਮੂ ਕਾਂਜਣਾ ਜਾਂ ਉਸ ਪਾਸੋਂ ਸਿੰਧ ਵੱਲੋਂ ਸ਼ੁਰੂ ਹੋਇਆ ਨਾ, ਉਹਨਾਂ ਨੂੰ ਤਾਂ ਦੁਹਾਣੇ ਨੇ ਤਾਰਤਾ ਤੇ ਫਿਰ ਗਾਂ ਜਿੱਦਾਂ ਤੁਰਦਾ ਆ ਗਾਂ ਮੰਜਿਆਂ ਤੇ ਵੀ ਪਾਤੇ ਕਈ ਇਦਾਂ ਵੀ ਲੰਮੇ ਪਾਤੇ। ਅਸਲਾਮ ਵਾਲੇਕੁਮ ਜੀ। ਪੰਮਾ ਜੀ ਕੀ ਹਾਲ ਚਾਲ? ਠੀਕ ਠਾਕ ਜੀ, ਅੱਲਾ ਸ਼ੁਕਰ ਹੈ ਜੀ। ਸੇ ਠੀਕ ਠਾਕ ਜੀ। ਅੱਛਾ ਇਹ ਕਿੰਨਾ ਲਾਇਆ ਸੀ ਦੁਹਾਣਾ? ਇਹ ਦੁਹਾਣਾ ਨਾਲ ਜੀ 5 ਕਿੱਲੇ। 5 ਕਿੱਲੇ ਸੀ। ਵਿੱਚ ਨਰਮਾ ਲਾਇਆ ਸੀ? ਹਾਂ ਨਰਮਾ ਲੱਗਿਆ ਜੀ ਵਿੱਚ, ਮਾਸ਼ਾਅੱਲਾ ਜੀ ਨਰਮਾ ਇਹ ਲੱਗਿਆ। ਚੰਗਾ ਕਰਿਆ ਤੂੰ ਵਿੱਚ ਨਰਮਾ ਲਾ ਲਿਆ। ਤੁਸੀਂ ਦੇਖ ਰਹੇ ਆ ਵੀ 2 ਫਸਲਾਂ, ਚਲੋ ਅੱਲਾ ਮਾਫੀ ਦੇਵੇ, ਇੱਕ ਨਾ ਵਾਧਾ ਘਾਟਾ ਹੋਵੇ, ਦੂਈ ਤਾਂ ਦੂਸਰੀ ਹੈ ਜੀ ਨਰਮਾ ਇਨਸ਼ਾਅੱਲਾ। ਚਲੋ ਘਾਟਾ ਵਾਧਾ ਤੇ ਖਰਚਾ ਨਰਮਾ ਚੱਕ ਜੂਗਾ। ਚਲੋ ਖਰਚਾ ਤਾਂ ਚੱਕੇ ਨਾ, ਖਰਚਾ ਚੱਕ ਜੂਗਾ ਜੀ। ਹਾਂ ਆ ਤੂੰ ਆ ਚੰਗਾ ਸੁਨੇਹਾ ਦਿੱਤਾ ਵੀ। ਤੇ ਹੁਣ ਤਰਬੂਜ ਕਿਵੇਂ ਜਾ ਰਿਹਾ? ਤਰਬੂਜ ਦਾ ਬਸ 550 ਰੁਪਏ ਜੀ ਸੌਦਾ ਹੋਇਆ ਜੀ। 530 ਰੁਪਏ 550 ਰੁਪਏ ਚੱਲ ਰਿਹਾ ਜੀ। 400 ਰੁਪਏ 300 ਰੁਪਏ ਤੋਂ ਆ ਕੇ ਵਪਾਰੀ ਬੋਲਦੇ ਆ ਜੀ। ਬੋਲਦੇ ਬਸ ਇਹ ਸਮਝ ਲਓ ਵੀ ਮਰੇ ਪਏ ਆ ਜੀ। ਹਾਂ ਹਾਂ ਹਾਂ। ਫੱਟੇ ਤੇ ਲੰਮੇ ਪਏ ਆ ਜੀ, ਕੋਈ ਸ਼ੈ ਨਹੀਂ ਹੈ, ਬਸ ਐਵੇਂ ਖਰਚਾ ਪੂਰਾ ਕਰਨ ਵਾਲੀ ਗੱਲ ਆ। ਇਹ 500 ਦੇ ਵਿੱਚ ਕੁਛ ਨਾ ਕੁਛ ਬਣ ਜੂਗਾ। ਇਹ ਪਹਿਲੀ ਤੜਾਈ ਹੈ ਕਿ ਦੂਈ ਹੈ? ਇਹ ਪਹਿਲੀ ਤੜਾਈ ਹੈ ਜੀ। ਓਏ ਹੋਏ ਹੋਏ ਪਹਿਲੀ ਤੜਾਈ ਦਾ 500। ਉਹੀ ਗੱਲ ਜਿਹੜੀ ਉਹ ਪੈਸੇ ਤਾਂ ਉਹਨਾਂ ਨੇ ਵੱਟੇ ਨਹੀਂ, ਜਿਨ੍ਹਾਂ ਨੇ 1400 1500 ਨੂੰ 1600 ਨੂੰ ਵੇਚਿਆ, ਉਹਨਾਂ ਨੇ ਪੈਸੇ ਵੱਟ ਲਏ ਜੀ। ਇਹ ਹੁਣ ਬਾਅਦ ਦੇ ਵਿੱਚ ਅਸਲ ਨਾ ਇਹ ਆ ਤੇਲ ਜਿਹੜਾ ਪੈਟਰੋਲ ਮਹਿੰਗਾ ਹੋਇਆ ਨਾ, ਡੀਜ਼ਲ ਜੀ, ਉਹਦੀ ਵਜ੍ਹਾ ਤੋਂ ਸਾਰਾ ਨਿਜ਼ਾਮ ਖਰਾਬ ਹੋਇਆ ਜੀ। ਅੱਛਾ ਨਹੀਂ ਉਹ ਜਿਹੜਾ ਬੰਦੇ ਪਹਿਲਾਂ 1400 ਨੂੰ ਲੈ ਕੇ ਖਾ ਕੇ ਹੁਣ ਬੰਦੇ ਦੁਹਾਣਾ ਨਹੀਂ ਖਾ ਰਹੇ? ਨਹੀਂ ਬਸ ਉਹ ਰੱਜ ਗਏ ਜੀ। ਉਹਨਾਂ ਨੂੰ ਘਾਟੇ ਪੈ ਗਏ ਜੀ, ਉਹ ਘਰ ਪੈ ਗਏ ਜਾ ਕੇ। ਜਿਹੜੇ ਵਪਾਰੀ ਆਏ ਨਾ ਜੀ, ਉਹਨਾਂ ਨੇ ਹੁਣ ਤਾਂ ਬਸ ਐਵੇਂ ਲੈਣ ਵਾਲੇ ਆ, ਫੜੀਆਂ ਵਾਲੇ ਜੀ। ਵਪਾਰੀ ਕੋਈ ਨਹੀਂ ਹੈ ਜੀ।
ਤੇ ਉਹ- ਠੀਆਂ ਵਾਲੇ ਜੀ ਇਹ ਅੱਛਾ ਦੁਹਾਣਾ ਤੇਰਾ ਕੈਸਾ ਸੀ? ਦੁਹਾਣਾ ਮਾਸ਼ਾਅੱਲਾ ਠੀਕ ਹੈ ਉਹ ਜੀ। ਦਾਣਾ ਦਿਖਾਇਓ ਜੀ ਚੱਕ ਕੇ ਕੋਈ। ਬਾਬਾ ਜੀ ਆਹ ਜਿਹੜਾ ਇੱਥੇ ਨੂੰ ਪਿਆ ਬੜਾ ਹੀ ਚੱਕ ਲਿਆ ਉਹ। ਹਾਂ ਪਤਾ ਤਾਂ ਲੱਗੇ ਵੀ ਕਿੰਨਾ ਕਿ ਪੰਮੇ ਨੇ ਵੀ ਕਿੰਨੀ ਮਿਹਨਤ ਕੀਤੀ, ਕਿੱਦਾਂ ਤਿਆਰ ਕੀਤਾ। ਮਾਸ਼ਾਅੱਲਾ। ਲਓ ਜੀ ਇਹ ਦੁਹਾਣਾ ਤੁਸੀਂ ਦੇਖ ਰਹੇ ਹੋ। ਮਾਸ਼ਾਅੱਲਾ ਮਾਸ਼ਾਅੱਲਾ। ਇਹ ਕਿੰਨਾ ਬੜਾ ਸਾਰੇ ਮਾਸ਼ਾਅੱਲਾ ਮਾਸ਼ਾਅੱਲਾ। ਕਿੰਨਾ ਭਾਰ ਹੋਣਾ ਜੀ ਇਹਦਾ? ਤਕਰੀਬਨ ਹੈ 16 ਕਿਲੋ 16 ਕਿਲੋ 16-17 ਕਿਲੋ ਜੀ। 16-17 ਕਿਲੋ ਦਾ ਦੁਹਾਣਾ ਜੀ ਪੰਮੇ ਦਾ। ਇਦਾਂ ਦੇ ਆਮ ਆ ਵਿੱਚ? ਆਮ ਆ ਜੀ। ਜੀ ਹਾਂ। ਮਾਸ਼ਾਅੱਲਾ। ਦੇਖੋ ਐਡੇ ਭਾਰੇ ਵਪਾਰੀ ਜਿਹੜਾ ਆਇਆ ਨਾ ਜੀ ਅੱਜ ਪਹਿਲੀ ਵਾਰੀ ਵਪਾਰੀ ਨਿਕਲਿਆ, ਕੋਈ ਨਹੀਂ ਉਹਨਾਂ ਨੂੰ ਮਾਲ ਪਸੰਦ ਆ ਗਿਆ ਜੀ ਉਹਨਾਂ ਨੂੰ। ਆ ਫੜ ਲਓ। ਦੇਖੋ ਨਾ ਬੜਾ ਸੋਹਣਾ ਦੁਹਾਣਾ। ਹਾਂ ਸਾਈਜ਼ 'ਚ ਕਮੀ ਕੋਈ ਨਹੀਂ ਜੀ। ਅੱਜ ਜਿੱਦਾਂ ਦੇਖ ਰਹੇ ਆ ਵਿੱਚ ਵੱਧ ਤੋਂ ਵੱਧ ਪਏ ਆ। ਤੇ ਇਹ ਵਿੱਚੋਂ ਹੁਣ ਗੱਡੀ ਭਰ ਲਈ ਨਾ? ਹਾਂ ਗੱਡੀ ਭਰੀ ਗਈ ਜੀ ਇਹ। ਅੱਛਾ ਇਹ ਕਿਹੜੇ ਇਹ ਦੋ ਥਾਂ ਜਾਣੀ? ਹੈ ਇਹ ਕਿਹੜੇ ਪਾਸੇ ਜਾਣੀ ਹੈ? ਇਸਲਾਮਾਬਾਦ ਜਾਣੀ ਜੀ ਇਹ। ਇਸਲਾਮਾਬਾਦ ਜਾਣੀ। ਤੇ ਪਹਿਲੀ ਗੱਡੀ ਭਰੀ ਦੀ? ਪਹਿਲੀ ਹਾਂ ਅੱਜ ਦੋ ਗੱਡੀਆਂ ਲੱਗੀਆਂ ਜੀ ਅੱਜ। ਇਹ ਕਿੰਨੀ ਥਾਂ ਤੋਂ ਭਰੀਜੀ ਗੱਡੀ? ਇਹ ਤਕਰੀਬਨ 5.5 ਕਨਾਲਾਂ ਹੋਣੀਆਂ ਜੀ। 5 ਕਨਾਲਾਂ ਦੀ ਗੱਡੀ ਭਰੀ। 5 ਕਨਾਲਾਂ ਚੋਂ ਗੱਡੀ ਭਰੀਗੀ। ਮਾਸ਼ਾਅੱਲਾ ਇਹਦਾ ਵੀ ਐਵਰੇਜ ਤਾਂ ਠੀਕ ਆ। ਐਵਰੇਜ ਠੀਕ ਹੈ ਜੀ। ਸਾਈਜ਼ ਵੀ ਠੀਕ ਆ। ਆ ਇੱਕ ਵਾਰੀ ਵਿੱਚ ਇੱਥੇ ਇਸੋ ਚੱਕ ਲਿਆ ਦੁਹਾਣਾ? ਹਾਂ ਇਧਰੋਂ ਚੱਕ ਲਿਆ ਜੀ। ਅੱਛਾ ਦੂਜੀ ਤੜਾਈ ਪਈ ਵਿੱਚ? ਆ ਦੂਸਰੀ ਤੜਾਈ ਦੇਖੋ ਨਾ ਆ ਚੱਕਿਆ ਗਿਆ ਦੁਹਾਣਾ। ਵੱਡੇ ਵੱਡੇ ਇੱਥੋਂ ਚੱਕ ਲਿਆ ਤੇ ਫਿਰ ਵੀ ਦੁਹਾਣੇ ਤੁਸੀਂ ਪਏ ਦੇਖ ਰਹੇ ਆ। ਉਹ ਹੁਣ ਵਿੱਚ ਦੋ ਪਏ ਤੇ ਨਾ ਹਜੇ ਵੀ ਵਿੱਚ ਵੱਡੇ ਵੱਡੇ ਪਏ। ਹੈਗੇ ਵੱਡੇ ਵੱਡੇ ਹੈਗੇ। ਹੂੰ ਅਜੇ ਦੁਆਣੇ ਵੱਡੇ ਵੱਡੇ ਹੈਗੇ। ਇਹ ਦੂਸਰੀ ਚੜਾਈ ਹੈ ਨਾ। ਇਹ ਦੂਸਰੀ ਤੜਾਈ। ਕੰਮ ਆਣਗੇ। ਤੇ ਇਹ ਜੇ ਪਹਿਲੀ ਦਾ 500 ਆ ਪੰਮੇ? ਦੂਸਰੀ 300 350 400 ਨੂੰ ਵਿਕਣੀ ਜੀ। ਓਏ ਹੋਏ ਹੋਏ ਇਹ ਹਾਲਾਤ ਇਹ ਬਣੇ। ਨੁਕਸਾਨ ਹੋਇਆ ਜੀ ਬੜਾ ਇਤਕੀ ਜ਼ਿਮੀਦਾਰ ਦਾ ਬੜਾ। ਆਲੂ ਨੇ ਮਾਰਤੇ ਜੀ, ਹੂੰ ਆਹ ਸਬਜ਼ੀਆਂ ਨੇ, ਹਰ ਸ਼ੈ ਨੇ। ਇੱਧਰ ਆ ਕੋਈ ਸ਼ਾਇਦ ਆ ਬਣਿਆ ਨਹੀਂ ਕਿਸੇ ਆ ਕੋਈ ਸ਼ਾਇਦ। ਸ਼ੈ ਨਹੀਂ ਜੀ। ਹੂੰ ਬਾਜ਼ਾਰ ਨਹੀਂ ਕਿਸੇ ਸ਼ੈ ਦਾ ਵੀ। ਜਿਹੜੇ ਪਾਸੇ ਅਜੇ ਨਹੀਂ ਟੁੱਟਿਆ ਨਾ ਉਸ ਪਾਸੇ ਵੀ ਆਪਾਂ ਜਾ ਕੇ ਨਿਗਾਹ ਮਾਰਨੀ। ਠੀਕ ਹੈ ਜੀ। ਉੱਥੇ ਜਾ 2 ਮਿੰਟ ਵਾਸਤੇ ਜਾਣਾ। ਅੱਛਾ ਆ ਗੱਲ ਕਰਦੇ ਆ ਕਿਹੜੇ ਭਾਈ ਲੈਣਾ ਜੀ ਦੁਹਾਣਾ? ਆਹ ਭਾਈ ਲੈ। ਹਾਂ ਬਾਬੂ ਰੋਜ਼ ਨਹੀਂ ਲਿਆ ਜੀ। ਅੱਛਾ ਜੀ ਅਸਲਾਮ ਵਾਲੇਕੁਮ ਜੀ। ਵਾਲੇਕੁਮ। ਤੁਸੀਂ ਕਿਹੜੀ ਥਾਂ ਤੋਂ ਆਏ ਜੀ? ਮੈਂ ਸਮੁੰਦਰੀ ਦਾ ਹੀ ਅੱਛਾ ਮਾਲ ਕਲਾਈ ਦਾ ਇਸਲਾਮਾਬਾਦ। ਅੱਛਾ ਇਸਲਾਮਾਬਾਦ ਖਲਾਨੇ। ਤੇ ਉੱਥੇ ਇਸਲਾਮਾਬਾਦ ਕਿਵੇਂ ਚੱਲ ਰਿਹਾ ਕੰਮ? ਉੱਥੇ ਚੱਲ ਰਿਹਾ 40 ਰੁਪਏ ਕਿਲੋ। ਖਰਚਾ ਬਹੁਤ ਆ, ਕਿਰਾਇਆ ਬਹੁਤ ਆ। ਹੁਣ 1,20,000 ਰੁਪਏ ਕਿਰਾਇਆ ਗੱਡੀ ਦਾ। ਉਹਨੇ ਦਾ ਦੁਹਾਣਾ ਨਹੀਂ ਜਿੰਨਾ ਕਿਰਾਇਆ ਪੈਂਦਾ ਉੱਥੇ। ਅੱਛਾ ਕਿਰਾਏ ਦਾ ਬਹੁਤਾ ਮਸਲਾ ਹੈਗਾ। ਹੂੰ ਵਪਾਰੀ ਵੀ ਪਰੇਸ਼ਾਨ ਆ ਤੇ ਜ਼ਿਮੀਂਦਾਰ ਵੀ ਪਰੇਸ਼ਾਨ। ਅੱਛਾ ਤੁਸੀਂ ਵੀ ਪਰੇਸ਼ਾਨ? ਹਾਂ ਇਹ ਸਾਰੇ ਪਰੇਸ਼ਾਨ? ਆਪਾਂ ਸਾਰੇ ਪਰੇਸ਼ਾਨ ਆ। ਅੱਲਾ ਮਾਫੀ ਦੇ। ਦੱਸੋ ਵੀ ਵੇਚਣ ਵਾਲੇ ਵੀ ਖਰੀਦਣ ਵਾਲੇ ਜਿਹੜੇ ਵੀ? ਉੱਥੇ ਠਈਏ ਲੱਗੇ ਆ ਨਾ ਜੀ, ਉਹਨਾਂ ਦਾ 1.5 ਲੱਖ ਰੁਪਈਆ ਕਿਰਾਇਆ। ਉਹ ਠੀਕ ਹੈ ਮਹੀਨੇ ਤਾਂ ਉਹ ਵੀ ਦਾ। ਪਰੇਸ਼ਾਨ ਆ? ਉਹ ਵੀ ਪਰੇਸ਼ਾਨ ਹੀ ਆ ਨਾ। 40 ਰੁਪਏ ਲੈ ਕੇ ਵੀ ਉਹ ਵੇਚ ਕੇ ਵੀ ਪਰੇਸ਼ਾਨ ਹੈਗੇ। ਉਹ ਜਿੱਥੇ ਠੀਆ ਲਾ ਕੇ ਬੈਠੇ ਨੇ 40,000 ਰੁਪਇਆ 1.5 ਲੱਖ 1.5 ਲੱਖ ਰੁਪਈਆ ਕਿਰਾਇਆ ਉੱਥੇ ਦਾ ਮਹੀਨੇ ਦਾ। ਅੱਛਾ ਅੱਛਾ ਜਿੱਥੇ ਜਗ੍ਹਾ ਲਾਈ ਹੈ ਨਾ ਮੱਲਿਆ ਜਗ੍ਹਾ। ਬੈਠੇ ਆ ਜੀ। ਅੱਛਾ ਅੱਛਾ ਨਹੀਂ ਉਹ ਤਾਂ ਲਾ ਕੇ ਬੈਠੇ ਨਾ ਵਪਾਰੀ ਬਹੁਤੇ ਸਾਰੇ ਰੱਖ ਕੇ। ਮੈਂ ਕਿਹਾ ਵੀ ਜਿਹੜੇ ਗਾਂ ਹਟੀਆਂ ਤੇ ਵੇਚ ਰਹੇ ਆ ਉਹ ਉੱਥੇ ਕੀ ਰੇਟ ਆ? 40 ਰੁਪਏ ਉੱਥੇ ਦਾ। ਹੱਟੀਆਂ ਤੇ? ਹਾਂਜੀ ਲਿਸਟਾਂ ਲੱਗੀਆਂ। ਹੱਟੀ ਲਾ ਕੇ ਬੈਠੇ ਨਾ। ਅੱਛਾ ਹਟੀਆਂ ਲਾ ਕੇ ਬੈਠੇ 40 ਰੁਪਏ। ਤੇ ਇਹ ਤਾਂ ਇੱਥੋਂ ਫਿਰ ਜਿਹੜਾ ਗੱਡੀ 500 ਰੁਪਏ ਹਿਸਾਬ ਨਾਲ ਇਹ ਕਿੰਨਾ ਬਣ ਜਾਂਦਾ? ਇਹ ਬਣਨੀ 1,40,000 ਦੀ 1,20,000 ਕਿਰਾਇਆ ਇਹਦੇ ਤੇ। ਅੱਛਾ 500 ਨੂੰ ਮਣ ਹੋਵੇ ਇਹ ਚੱਕਿਆ ਤੇ ਇਹ ਕਿੰਨੇ ਰੁਪਏ ਪੈ ਗਿਆ ਇਹਦਾ? 12.5 ਰੁਪਏ। 12.5 ਰੁਪਏ ਕਿਲੋ। 12.5 ਰੁਪਏ ਕਿਲੋ ਯਾਰ। ਤੋਬਾ ਤੋਬਾ। ਅੱਛਾ ਚਲੋ। ਜਵਾਲ ਆ ਜੀ ਆਇਆ ਹਾਂ ਜੀ। 12.5 ਰੁਪਏ ਪੈਂਦਾ ਵਾ ਤੇ 15 ਰੁਪਏ ਤੇ ਕਿਰਾਇਆ ਵਾ। ਹੂੰ ਠੀਕ ਆ। ਤੇ ਅੱਗੇ 1.5 ਲੱਖ ਰੁਪਏ ਛਾਪਰ ਹੋਣਾ 1000 ਰੁਪਏ 900 ਰੁਪਏ ਕਿਲੋ ਆ। ਹਾਏ ਹਾਏ ਇਹ ਤਾਂ ਜ਼ਿਮੀਂਦਾਰ ਤੋਂ ਬਹੁਤਾ ਦੁਖੀ ਨਿਕਲਿਆ ਬੰਦਾ। ਅਸੀਂ ਤਾਂ ਚਲੋ ਹੈ ਸੋ ਹੈ ਸੀ ਨਾ। ਤੇ ਬਾਬਾ ਫਿਰ ਜੀ 1000 ਰੁਪਏ ਦਿਹਾੜੀ ਬੰਦੇ ਦੀ ਆ ਤੇ 1500 ਦਾ ਖਰਚਾ ਰੋਟੀ ਪਾਣੀ ਦਾ। ਅੱਛਾ 2500 ਰੁਪਏ ਚ ਇੱਕ ਬੰਦਾ ਪੈਂਦਾ ਉੱਥੇ ਜਿਹੜਾ ਰੱਖੇ। ਤੁਸੀਂ ਨਾ ਜੀ ਫਿਰ ਲੱਕੜ ਲੁੱਕੜ ਦਾ ਕੰਮ ਕਰ ਲਓ ਕੋਈ ਟਾਲ ਟੂਲ ਦਾ। ਫਿਰ ਜ਼ਰੂਰ ਦਵਾਣੇ ਵੇਚਵੇ। ਇੰਨਾ ਜੋ ਮਹਿੰਗਾ ਕੰਮ ਹੋ ਰਿਹਾ। ਕੀ ਕਰੀਏ ਹੁਣ ਰੋਜ਼ੀ ਦਾ ਕੰਮ ਹੀ ਕਮਾਈ। ਦੇ ਆ। ਸਾਰਾ ਡਿਊਟੀਆਂ ਹੀ ਲੱਗੀਆਂ ਸਾਰਿਆਂ ਦੀਆਂ। ਹਾਂ ਇਹ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਉਹਨਾਂ ਨੇ ਡਿਊਟੀਆਂ ਪੂਰੀਆਂ ਕਰਨੀਆਂ। ਅੱਲਾਹ ਤਾਲਾ ਜੀ ਤੁਹਾਨੂੰ ਰੋਜ਼ੀ ਦੇਵੇ ਇਹਦੇ ਚ। ਅੱਲਾਹ ਤੁਹਾਨੂੰ ਵੀ ਰਿਜ਼ਕ ਦੇਵੇ ਤੇ ਅੱਲਾਹ ਪੰਮੇ ਦੇ ਰਿਜ਼ਕ ਚ ਵੀ ਬਰਕਤ ਦੇਵੇ। ਨਹੀਂ ਜੀ ਬਹੁਤ ਅੱਛੇ ਆਦਮੀ ਆ। ਇਹਨਾਂ ਕੋਲ ਅੱਗੇ ਵੀ ਮੈਂ ਕਾਫੀ ਦਫਾ ਸੌਦਾ ਲਿਆ। ਅੱਛਾ ਲੇਕਿਨ ਇਹਨਾਂ ਨੇ ਭਾਵੇਂ 500 ਨੂੰ ਦਿੱਤਾ ਤੇ ਭਾਵੇਂ ਇਹਨਾਂ ਨੇ 1400 ਨੂੰ ਦਿੱਤਾ ਨਾ, ਦਿੱਤਾ ਖੁਸ਼ ਹੋ ਕੇ। ਵਾਹ ਵਾਹ। ਇਹ ਨਹੀਂ ਵੀ ਕਈ ਹੁੰਦੇ ਆ ਨਾ ਆ ਕੱਢ ਦਿਓ ਜੀ, ਆ ਪਾ ਦਿਓ ਜੀ, ਆ ਕੀ ਕੀਤਾ ਜੀ, ਆ ਕੀ ਐਵੇਂ ਛਿੰਝ ਬਣਾਏ। ਨਹੀਂ ਜਦੋਂ ਗੱਲ ਹੋ ਗਈ ਉਸ ਗੱਲ ਤੇ ਪੂਰੇ ਕਾਇਮ। ਕਿੰਨਾ ਕੁ ਪੁਰਾਣਾ ਕੰਮ ਆ ਤੁਹਾਡਾ? ਮੇਰਾ ਮਾਸ਼ਾਅੱਲਾ ਤਕਰੀਬਨ 12-13 ਸਾਲ 14 ਸਾਲ ਹੋ ਗਏ। ਅੱਛਾ ਦੁਆਣਾ ਖਰੀਦ ਕੇ ਗਾਂਵ ਜਾਂ। ਚਲੋ ਜੀ ਅੱਲਾਹ ਰੋਜ਼ੀ ਦੇਵੇ ਤੁਹਾਨੂੰ। ਅੱਲਾ ਰੋਜ਼ੀ ਦੇਵੇ ਜੀ ਤੁਹਾਨੂੰ। ਇਹ ਹੁਣ ਉਹ ਭਰ ਗਈ ਗੱਡੀ ਜੀ? ਇਹ ਓਕੇ ਹੋ ਗਈ। ਚਲੋ ਇਹ ਗੱਡੀ ਭਰ ਗਈ। ਅੱਛਾ ਜੀ ਤੁਹਾਨੂੰ ਦਿਖਾਉਂਦੇ ਆ ਖੇਤ 'ਚ ਜਾ ਕੇ ਵੀ ਪੰਮੇ ਨੇ ਮਿਹਨਤ ਕਰਕੇ ਦੁਆਣਾ ਕਿੱਦਾਂ ਦਾ ਤਿਆਰ ਕੀਤਾ। ਆ ਜਾਓ। ਅਸੀਂ ਜੀ ਹੁਣ ਉਸ ਖੇਤ 'ਚ ਆਏ ਆ ਜਿੱਥੇ ਹਜੇ ਤੜਾਈ ਲੱਗਣੀ ਹੈ। ਤੇ ਆ ਦੇਖੋ ਵੀ ਪੰਮੇ ਨੇ ਮਾਸ਼ਾਅੱਲਾ ਫਸਲ ਸਾਂਭੀ ਸੀ। ਇਹ ਹਜੇ ਬੰਦੇ 'ਚ ਤੁਰੇ ਫਿਰੇ ਨਾ ਕੋਈ ਨਹੀਂ ਵਪਾਰੀ ਤੁਰਨ ਦੇ ਨਿਸ਼ਾਨ ਵੀ ਹੈ ਨਹੀਂ। ਹਜੇ ਦੁਆਣਾ ਇਹਦੇ 'ਚ ਉਦਾਂ ਹੀ ਲੁਕਿਆ ਪਿਆ ਪੱਤਿਆਂ ਦੇ ਵਿੱਚ। ਬੇਲਾਂ ਨੇ ਸਿਰ ਚੱਕੇ ਹੋਏ ਆ।
ਜਦੋਂ ਫਿਰ ਤੜਾਈ ਕਰਦੇ ਆ ਨਾ ਵਿੱਚ ਤੁਰਦੇ ਫਿਰਦੇ ਆ ਫਿਰ ਬੇਰੋਬੀਆਂ ਹੁੰਦੀਆਂ ਹਾਂ ਬਿਲਕੁਲ ਲਤਾੜੀਆਂ ਜਾਂਦੀਆਂ ਇਸ ਟਾਈਮ ਵੱਲਾਂ ਸਾਰੀਆਂ ਰੋਬ ਦੇ ਵਿੱਚ ਆ ਤੇ ਵਿੱਚ ਮਾਸ਼ਾਅੱਲਾ ਨਰਮਾ ਵੀ ਸੋਹਣਾ ਖੜਿਆ। ਇਹ ਕਿੰਨੀ ਪੱਟੀ ਲਾਈ ਹੈ ਜੀ ਇਹ 3 ਕਿੱਲਿਆਂ ਦੀ ਪੱਟੀ ਆ ਜੀ, 2 ਕਿੱਲੇ ਉੱਧਰ ਲੱਗੇ ਹੈ ਜੀ। ਅੱਛਾ ਅੱਛਾ ਹਾਂ 5 ਕਿੱਲੇ ਜੀ। ਅੱਛਾ ਪੰਮਾ ਜੀ ਵਿੱਚ ਦਿਖਾਓ ਨਾ ਆਹ ਵਿੱਚ ਹਜੇ ਦੁਹਾਣਾ ਇਹਨਾਂ ਪੱਤਿਆਂ ਦੇ ਵਿੱਚ ਲੁਕਿਆ ਹੈ। ਆ ਦੇਖੋ ਇਦਾਂ ਹਾਂ ਆ ਗਿਆ ਮਾਸ਼ਾਅੱਲਾ ਫਲ ਬਥੇਰਾ ਲੱਗਿਆ ਜੀ, 3 4 ਲੱਗੇ ਹੈ ਜੀ। ਹਾਂ ਸੋਹਣਾ ਫਲ ਮਾਸ਼ਾਅੱਲਾ। ਅੱਛਾ ਪੱਤੇ ਹਟਾਇਆ ਪਤਾ ਲੱਗਦਾ ਚਾਚਾ ਵਿੱਚ ਮਾਲ ਪਿਆ ਜੀ ਇਹਦੇ। ਫੁੱਟਬਾਲ ਹੀ ਪਏ ਆ। ਹਾਂ ਹੁਣ ਆਹ ਦੇਖੋ ਮਾਸ਼ਾਅੱਲਾ ਕਿੱਡਾ ਸੋਹਣਾ ਦੁਹਾਣਾ ਪਿਆ। ਸੋਹਣਾ ਮਾਲ ਆ। ਹਾਂ ਜਿੱਦਾਂ ਜਿੱਦਾਂ ਪੱਤੇ ਹਟਾਓਗੇ ਹਰ ਥਾਂ ਤੇ ਦੁਹਾਣਾ। ਅੰਦਰ ਦੇਖ ਨਹੀਂ ਮਾਸ਼ਾਅੱਲਾ ਮਿਹਨਤ 10 12 ਕਿਲੋ ਦਾ ਆਮ ਪਿਆ ਜੀ, ਆਮ ਪਿਆ ਜੀ ਮਾਸ਼ਾਅੱਲਾ। ਚਾਚਾ ਤੂੰ ਦੇਖਣਾ ਵੀ ਮਿਹਨਤ ਕਰੀ ਕਿ ਨਹੀਂ ਕਰੀ ਮੁੰਡੇ ਨੇ? ਹਾਂ ਇਹਨਾਂ ਨੇ ਮਿਹਨਤ ਕੀਤੀ ਮੁੰਡੇ ਨੇ ਜੀ ਆ ਦੇਖੋ। ਹਾਂ ਸੋਹਣਾ ਮਾਸ਼ਾਅੱਲਾ ਦਾਣਾ। ਹਾਂ ਨਹੀਂ ਸਾਰੇ ਹੀ ਇਦਾਂ ਦੇ ਪਏ ਆ। ਹਾਂ ਜੀ ਹਾਂ ਜੀ। ਹਾਂ ਕਿਆ ਦੇਖੋ ਨਾ ਇੰਨੀ ਮਿਹਨਤ ਕਰਕੇ ਇੰਨਾ ਸੋਹਣਾ ਤਿਆਰ ਕਰਕੇ ਆਹ ਸਾਈਜ਼ ਬਣਾ ਕੇ ਗਾਂ ਰੋਲ ਜਵੇ ਫਸਲ ਤੇ ਬੰਦੇ ਨੂੰ ਦੁੱਖ ਤਾਂ ਹੁੰਦਾ। ਹੁੰਦਾ ਜੀ। ਇਹਦੇ ਵਿੱਚ ਆ ਦੇਖੋ ਨਾ ਜੀ, ਕੋਈ ਗੰਦ ਨਹੀਂ, ਕੋਈ ਸ਼ੈ ਨਹੀਂ, ਬਿਲਕੁਲ ਸਾਫ ਸੁਥਰਾ ਖੜਿਆ ਜੀ। ਆ ਦੇਖੋ ਅੱਛਾ ਅੱਲਾ ਮਿਹਨਤ ਦਾ ਸਿਲਾ ਦਊਗਾ। ਆ ਬਿਲਕੁਲ ਜੀ, ਅੱਲਾ ਖੈਰ ਕਰੂਗਾ ਜੀ। ਅਸੀਂ ਇਧਰੋਂ ਤੁਰ ਕੇ ਆਏ ਆ ਨਾ ਤੇ ਆ ਦੇਖ ਲੈ ਪਿੱਛੇ ਰੋਬ ਖਰਾਬ ਹੋ ਗਿਆ ਵੇਲਾਂ ਹਾਂ ਦਾ। ਜੀ ਹਾਂ ਜੀ। ਵੇਲਾਂ ਦਾ ਖਰਾਬ ਹੋ ਗਿਆ ਤੇ ਇੱਥੇ ਹਜੇ ਨਹੀਂ ਕੋਈ ਤੁਰਿਆ ਤੇ ਦੇਖੋ ਉਦਾਂ ਹੀ ਰੋਬ ਆ। ਉਹਦੀ ਰੋਬ ਆ। ਅੱਛਾ ਅੱਲਾ ਰੋਜ਼ੀ 'ਚ ਬਰਕਤ ਦੇਵੇ ਜੀ। ਦੁਹਾਣੇ ਵਾਲੇ ਸਾਡੇ ਜਿਹੜੇ ਇਸ ਟਾਈਮ ਜ਼ਿਮੀਦਾਰ ਆ ਵਿਚਾਰੇ ਨਾ ਦੁਖੀ ਪਰੇਸ਼ਾਨ ਆ, ਉਹਨਾਂ ਨੂੰ ਸਮਝ ਨਹੀਂ ਆ ਰਹੀ। ਆਸ ਉਮੀਦ ਹੁੰਦੀ ਆ ਨਾ, ਹੁੰਦੀ ਹੁੰਦੀ। ਦੇਖੋ ਇਹ ਫਸਲ ਲਾਈਏ ਕਿਸੇ ਆਸ ਉਮੀਦ ਤੇ ਲਾਈ, ਜਦੋਂ ਆਸਾਂ ਟੁੱਟਦੀਆਂ ਨਾ ਫਿਰ ਦਿਲ ਟੁੱਟਦਾ, ਫਿਰ ਦੁੱਖ ਹੁੰਦਾ, ਬੰਦੇ ਨੇ ਕੋਈ ਸੋਚੀ ਹੁੰਦੀ ਗੱਲ। ਇਸ ਟਾਈਮ ਜ਼ਿਮੀਦਾਰ ਦੇ ਹਾਲਾਤ ਨਾਲ ਜੇ ਤੁਹਾਨੂੰ ਮੈਂ ਦੱਸਾਂ ਤੇ ਤੁਸੀਂ ਇਸ ਗੱਲ ਤੇ ਯਕੀਨ ਵੀ ਨਾ ਕਰੋ। ਬੰਦਿਆਂ ਨੇ ਵਿਆਹ ਦੀਆਂ ਤਰੀਕਾਂ ਰੱਖੀਆਂ ਸੀ, ਹਾਂ ਜੀ ਹਾਂ ਜੀ। ਦਿਨ ਮਿੱਥੇ ਸੀ ਧੀਆਂ ਪੁੱਤਰਾਂ ਦੇ, ਉਹ ਗਾਂਹ ਕਰਤੇ। ਜੀ ਜੀ। ਕਈਆਂ ਨੇ ਉਹ ਦਿਨ ਕਹਿਤਾ ਵੀ ਹਜੇ ਨਹੀਂ ਸਾਥੋਂ ਹੁੰਦਾ, ਪੂਰੇ ਨਹੀਂ ਆ ਹੁੰਦਾ। ਇੱਥੇ ਤੱਕ ਅਸੀਂ ਹਾਲਾਤ ਦੇਖੇ ਆ ਤੇ ਉਹ ਬਾਜੇ ਟਾਈਮ ਉਹ ਗੱਲਾਂ ਦੇ ਵਿੱਚ ਉਹ ਗੱਲ ਨਹੀਂ ਪਹੁੰਚਦੀ ਜਿਹੜੇ ਹਾਲਾਤ ਅਸੀਂ ਅੱਖਾਂ ਨਾਲ ਦੇਖ ਰਹੇ ਹਾਂ ਇੱਥੇ ਸਾਡੇ ਜ਼ਿਮੀਂਦਾਰਾਂ ਦੇ। ਤਾਂ ਗੱਲ ਕਰੀਦੀ ਹੈ ਵੀ ਯਾਰ ਕੋਈ ਇਸ ਪਾਸੇ ਕੋਈ ਖਸੂਸੀ ਖਿਆਲ ਹੋਣਾ ਚਾਹੀਦਾ। ਹੁਣ ਨਾ ਸੁਹਾਗ ਇਹ ਆ ਉਮੀਦ। ਹਾਂਜੀ ਜਿੱਦਾਂ ਮੈਂ ਆਪਣੀ ਉਮੀਦ ਸੀ ਮੇਰੀ ਜਿੱਦਾਂ ਗਾਂ ਬਿਮਾਰ ਹੋਈ ਆ, ਹਾਂਜੀ ਮੈਂ ਕਿਹਾ ਜੀ ਮੇਰੀ ਗਾਂ ਚੋਰਾਂ ਦੇ ਹੱਥ 'ਚ ਵੀ 8 ਲੱਖ ਦੀ ਆ। ਇਵੇਂ ਜੀ ਸਮਝ ਆ ਗਈ। ਏਦਾਂ ਹੀ। ਮੈਂ ਬੱਚਿਆਂ ਦੀ ਸ਼ਾਦੀ ਰੱਖ ਦਿੱਤੀ। ਹਾਂ ਜਦੋਂ ਟਾਈਮ ਆਇਆ ਉਹ ਗਾਂ ਦੇ ਥਣ ਚਾਰੇ ਬੰਦ ਹੋ ਗਿਆ, 1.25 ਲੱਖ ਦੀ ਦਿੱਤੀ। ਇਦਾਂ ਹੀ ਇਵੇਂ ਗੱਲ 7 ਲੱਖ ਰੁਪਈਆ ਪੱਲਿਓਂ ਪੈ ਗਿਆ ਪੈ ਗਿਆ ਤੇ ਜੀ। 7 ਲੱਖ ਦਾ ਘਾਪਾ ਗਰੀਬ ਬੰਦਾ ਕਰ ਸਕਦਾ ਪੂਰਾ? ਇਵੇਂ ਆ ਨਹੀਂ ਜੀ, ਕਰ ਸਕਦਾ। ਫਿਰ ਟੈਨਸ਼ਨ ਹੋਣੀ ਸੀ ਜਾਂ ਨਹੀਂ ਸੀ ਨਹੀਂ, ਹੋਣੀ? ਬੜੀ ਪਰੇਸ਼ਾਨੀ ਹੁੰਦੀ ਨਹੀਂ। ਬਿਲਕੁਲ ਬਿਲਕੁਲ। ਬਸ ਇਹੋ ਹੀ ਹਿਸਾਬ ਆ ਜੀ, ਜਦੋਂ ਬੰਦੇ ਦੀ ਇੱਕ ਆਸ ਟੁੱਟਦੀ ਆ ਨਾ ਉਦੋਂ ਦੁਖੀ ਹੁੰਦਾ। ਉਦੋਂ ਬੰਦਾ ਦੁਖੀ ਹੁੰਦਾ। ਫਿਰ ਉਦੋਂ ਜਿਹੜਾ ਨਾ ਉਹ ਆਸ ਟੁੱਟੀ, ਫਿਰ ਨਾ ਬਸ ਦਿਲ ਹੀ ਦੁਖਦਾ ਫਿਰ। ਹੁਣ ਆਹ ਬੜਾ ਦਿਲ ਦੁਖਿਆ ਜੀ ਆ ਹਾਂਜੀ, ਰੇਟ ਸੁਣ ਕੇ ਨਾ ਹਾਂਜੀ, ਜੀ। ਬੜੀ ਦਿਲ ਮਿਹਨਤ ਕਰੀ ਜੀ, 4 ਮਹੀਨੇ ਹੋ ਗਏ, 5 ਤੇ ਮਿਹਨਤ ਕਰ ਰਹੇ ਜੀ। ਹਾਂਜੀ ਹਾਂਜੀ। ਦਿਨੇ ਨਾ ਦਿਨੇ ਦੇਖਿਆ ਨਾ ਰਾਤ ਨੂੰ, ਜਿਹਦੇ ਵਿੱਚ ਆ ਜੀ ਹਰ ਟਾਈਮ 24 ਘੰਟੇ। ਦੇਖੋ ਜੀ ਜਿਨ੍ਹਾਂ ਨੇ 14 15 1200 ਨੂੰ 1500 ਨੂੰ 1800 ਨੂੰ ਵੇਚਿਆ ਨਾ ਜੀ, ਜਿਹੜੇ ਹਾਂਜੀ, ਹਾਂਜੀ। ਜ਼ਿਮੀਂਦਾਰਾਂ ਨੇ ਪਹਿਲੇ ਅਗੇਤਰਾ ਕਿੱਲਿਆਂ ਵਾਲੇ ਤੋਂ ਪਰਾਂ, ਉਹਨਾਂ ਨਾਲ ਦੇਖ ਕੇ ਇਹਨਾਂ ਦਾ ਤਾਂ ਫਿਰ ਉਦੋਂ ਬੜਾ ਰੂਹ ਰਾਜੀ ਸੀ। ਰੂਹ ਰਾਜੀ ਸੀ ਵੀ ਸਾਡਾ ਵੀ 12 1400 ਬੜੀਆਂ ਜ਼ਰਮਾਂ ਤਕਸੀਮਾਂ ਦਿੰਦੇ ਰਹੇ ਜੀ ਬੈਠੇ ਵੀ ਇੰਨੇ ਦਾ ਹੋ ਜਾਊਗਾ ਕਿੱਲਾ, ਇੰਨੇ ਦਾ ਹੋ ਇੰਨੇ ਦਾ ਜਾਊਗਾ ਹੋ ਜੀ। ਜਾਊਗਾ। ਅੱਛਾ ਅੱਲਾ ਹੁਣ ਵੀ ਰੋਜ਼ੀ ਪਾਊ। ਉਹਨਾਂ ਨੇ ਅੱਲਾ ਮੀਆਂ ਖੈਰ ਅੱਲਾ ਕਰੂਗਾ, ਬਰਕਤ ਪਾਊ। ਰਿਜ਼ਕ ਬਥੇਰਾ ਪਿਆ ਜੀ। ਹੋਰ ਕਿਸੇ ਪਾਸੇ ਦੇ ਦੂ। ਰਿਜ਼ਕ ਇਹ ਤਾਂ ਦੁਹਾਣੇ ਵਾਲਾ ਤਾਂ ਪਿਆ ਬਥੇਰਾ। ਹਾਂਜੀ। ਇਹਦਾ ਤਾਂ ਚਲੋ ਹੁਣ ਨਹੀਂ ਸੂਰਤ ਹਾਲ ਦੇਸ ਨਹੀਂ ਰਹੀ। ਹਾਂਜੀ। ਚਲੋ ਅੱਲਾ ਹੋਰ ਤੇਰੀ ਕਿਸੇ ਪਾਸੇ ਨਰਮੇ ਨੂੰ ਭਾਗ ਲਾ ਦੇਵੇ। ਐਵੇਂ ਗੱਲ ਆ। ਹਾਂ ਉਹ ਬੜਾ ਬੇਨਿਆਜ਼ ਆ ਜੀ। ਸਾਡੇ ਮਗਰਲੇ ਪਾਸੇ ਤੁਸੀਂ ਦੇਖ ਰਹੇ ਆ ਵੀ ਇਹ ਸੂਰਜ ਡੁੱਬ ਰਿਹਾ। ਅੱਲਾ ਕਰੇ ਵੀ ਇਹ ਸਾਡੇ ਕਿਸਾਨਾਂ ਦੇ ਦੁੱਖ ਪਰੇਸ਼ਾਨੀਆਂ ਨਾਲ ਲੈ ਕੇ ਡੁੱਬ ਜੇ, ਹਾਂਜੀ ਵੀ ਕੱਲ ਦਾ ਸੂਰਜ ਚੜੇ ਨਾ ਹਾਂ, ਤੇ ਉਹ ਖੁਸ਼ਹਾਲੀ ਦਾ ਹੋਵੇ। ਬਸ ਇਹ ਦੁਆ ਦੇ ਨਾਲ ਜੀ, ਹਾਂਜੀ। ਉਮੀਦ ਨਾਲ, ਇਸ ਦੁਆ ਨਾਲ ਅਸੀਂ ਰੱਬ ਤੋਂ ਖੈਰ ਮੰਗਦੇ ਹਾਂ। ਮਾਸ਼ਾਅੱਲਾ ਇੱਕ ਗੱਡੀ ਭਰ ਲਈ ਉਹਨਾਂ ਨੇ, ਹੁਣ ਤੜਾਈ ਹੋ ਰਹੀ ਹੈ। ਸ਼ਾਮ ਤੋਂ ਪਹਿਲਾਂ ਆ ਦੂਈ ਗੱਡੀ ਵੀ ਖਲੋਤੀ ਹੈ ਤੇ ਅੱਲਾ ਕਰੇ ਗੱਡੀਆਂ ਹੀ ਇੰਨੀਆਂ ਭਰ ਕੇ ਨਿਕਲਣ। ਆਮੀਨ, ਅੱਲਾ ਖੈਰ ਕਰੇ, ਵਿਚਾਰਾਂ ਨੇ ਅੱਲਾ ਮੀਆਂ ਬਰਕਤ ਪਾਊਗਾ ਜੀ। ਅੱਛਾ ਚਾਚਾ ਸ਼ਾਮ ਹੋ ਰਹੀ ਹੈ, ਦੁਹਾਣਾ ਕੋ ਆਪਾਂ ਕੱਟ ਕੇ ਵੀ ਖਾਈਏ ਕੋਈ? ਆ ਅੱਗੇ ਬਾਹਰੋਂ ਫਸਲ ਦਿਖਾਈ ਹੈ, ਹੁਣ ਅੰਦਰੋਂ ਵੀ ਦਿਖਾਈ ਹੈ। ਦੇਖ ਕੱਟ ਕੇ ਲਿਆਈਏ। ਹਾਂ ਆਪਣੀ ਪਸੰਦ ਦਾ ਲੈ ਕੇ ਆਈ ਚਾਚਾ, ਪਤਾ ਲੱਗ ਜਾਂਦਾ ਚਾਚਾ ਬੂਟਾ ਕਿੰਨਾ ਕੁ ਕਾਰੀਗਰ ਆ ਵੀ ਤੇ ਕਿੱਦਾਂ ਦਾ ਦੁਹਾਣਾ ਲੈ ਹਾਂ ਕੇ ਬਿਲਕੁਲ। ਇੱਕ ਮਾਂ ਚੋਂ ਗੰਨਾ ਪਸੰਦ ਕਰਨ ਵਾਲੀ ਵੀ ਗੱਲ। ਹਾਂ ਕਮਾਦ ਚੋਂ ਗੰਨਾ ਪਸੰਦ ਕਰਨ ਵਾਲੀ ਗੱਲ ਹੈ। ਤੇ ਇਹ ਆ ਵੀ ਅੱਲਾ ਕਰੇ ਉਤਰ ਸਹੀ ਰਿਹਾ। ਆਨੇ ਨੇ ਐਵਰੇਜ ਮਾਸ਼ਾਅੱਲਾ ਠੀਕ ਆ ਰਹੀ ਜੀ। 4-5 ਕਨਾਲਾਂ ਚੋਂ ਅੱਗੇ ਵੱਡੀ ਗੱਡੀ ਆ ਵੱਡੀ ਗੱਡੀ ਨਿਕਲੀ ਜੀ। ਚਲ ਰੱਬ ਖੈਰ ਸੁੱਖ ਰੱਖੇ ਜੀ। ਬਸ ਚਾਚਾ ਬੂਟਾ ਖੜਕੂ ਕੇ ਦੇਖ ਰਿਹਾ। ਵਾਹ ਬਈ ਵਾਹ, ਵਾਹ ਜੀ ਵਾਹ। ਲੋ ਜੀ ਹੋਣਾ ਚੰਗਾ ਲੱਭ ਕੇ ਲਿਆ। ਇੱਥੇ ਆ ਜਾਓ ਵੇਲੇ ਇੱਥੇ ਅੱਛਾ ਇੱਥੇ ਆ ਜੀ।
ਇੱਥੇ ਜੋ ਵੇਲੇ ਆ ਜਾਓ ਆ ਜਾਓ ਬਾਬਾ ਜੀ ਤੁਸੀਂ ਵੀ ਆ ਜਾਓ ਜੀ ਬਾਬਾ ਜੀ ਆ ਜਾਓ ਇੱਥੇ ਹੂੰ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਲੈ ਚਾਚਾ ਬੂਟਾ ਮੈਂ ਕੱਟਾਂ ਹਾਂ ਚਾਕੂ ਆ ਜੀ ਬਿਸਮਿਲ੍ਲਾਹ ਦੋ ਟੋਟੇ ਕਰ ਲਾ ਆਹੋ ਆਦੋ ਵਿਚਾ ਲੈ ਬਹਿ ਜਾ ਪੰਮਾ ਮਿੰਟ ਵਾਹ ਬਾਈ ਵਾਹ ਬਸ ਇਹ ਗਾਹਾਂ ਨੂੰ ਬੰਦੇ ਖਬਰੇ ਦੁਹਾਣੇ ਵੀ ਲਾਣ ਹੀ ਨਾ ਹੈ। ਮੈਂ ਅਮੀਤ ਜੀ ਆ ਜੀ ਇਹਨੇ ਨਾਮੀ ਦੀ ਕਰਤੀ ਜੀ। ਲਾਣਗੇ ਜੀ ਵਾਹ ਬਾਈ ਵਾਹ ਮਾਸ਼ਾਅੱਲਾ ਵਾਹ ਜੀ ਮਾਸ਼ਾਅੱਲਾ 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 ਦੇਖੋ ਜੀ ਆ ਗੱਲ ਉਦਣ ਵਾਲੀ ਕਣ ਦੇਖੋ ਤੁਸੀਂ ਹਾਂਜੀ ਹਾਂਜੀ ਹਾਂ ਵਾਹ ਬਾਈ ਵਾਹ ਮਾਸ਼ਾਅੱਲਾ ਬਹੁਤ ਸੋਹਣਾ ਨਿਕਲਿਆ ਜੀ ਬਿਸਮਿਲ੍ਲਾ ਖਾ ਕੇ ਦੇਖੋ ਜੀ ਤਾਂ ਕੇਕ ਹੀ ਬਣ ਗਿਆ ਕੇਕ ਬਣ ਗਿਆ ਮਾਸ਼ਾਅੱਲਾ ਜੀ ਸੁਭਾਨ ਅੱਲਾ ਕੀ ਬਾਤ ਹੈ ਕੀ ਬਾਤ ਹੈ ਹਾਂਜੀ। ਬਹੁਤ ਮਿੱਠਾ ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਸੁਭਾਨ ਅੱਲਾ ਆ ਤੁਸੀਂ ਦੇਖੋ ਜੀ ਬੰਦੇ ਦਾ ਤਾਂ ਕੰਮ ਆ ਨਾ ਵੀ ਮਿਹਨਤ ਕਰਨਾ ਮੈਨੂੰ ਕਰਨਾ ਹੈ ਵੀ ਮਾਲੀ ਦਾ ਕੰਮ ਪਾਣੀ ਲਾਣਾ ਬਿਲਕੁਲ, ਬਿਲਕੁਲ ਫਲ ਫੁੱਲ ਤਾਂ ਉਹਨੇ ਲਾਣਾ ਮਾਲਕ ਨੇ ਗਾਂ ਕੋਈ ਸਬਬ ਵਸੀਲਾ ਰੱਬ ਨੇ ਬਣਾਉਣਾ ਸਾਡੀ ਦੁਆ ਵੀ ਸਾਡੇ ਭਰਾ ਪੰਮੇ ਨੂੰ ਅੱਲਾਹ ਤਾਲਾ ਰੋਜ਼ੀ ਦੇਵੇ ਸਿਹਤ ਤੰਦਰੁਸਤੀ ਦੇਵੇ ਹਾਂਜੀ ਤੇ ਸੋਹਣਾ ਜ਼ਿਮੀਦਾਰਾ ਕਰ ਰਿਹਾ ਮਿਹਨਤ ਕਰ ਰਿਹਾ ਮੈਨੂੰ ਕਰਨਾ ਹਾਂ ਕੋਈ ਇੱਕ ਫਸਲ ਵੱਧ ਗਈ ਕੋਈ ਘਟ ਗਈ ਇਹ ਤਾਂ ਉਹ ਇਵੇਂ ਜੇ ਘੱਟ ਵੱਧ ਹੁੰਦੇ ਰਹਿੰਦੇ ਹਾਂਜੀ। ਜੀ ਵਾਧਾ ਘਾਟਾ ਜ਼ਿੰਦਗੀ ਦਾ ਹਿੱਸਾ ਸਾਡੇ ਨਾਲ ਜੀ ਕੋਈ ਫਸਲ ਵੀ ਜਦੋਂ ਹੁੰਦੀ ਆ ਉਹਨੂੰ ਖੇਤ ਚੋਂ ਕੱਢਣਾ ਵੀ ਕਹ ਲਓ ਵੀ ਇੱਕ ਇਮਤਿਹਾਨ ਹੁੰਦਾ ਪੂਰਾ ਹੁਣ ਜਿਵੇਂ ਕਮਾਦ ਦਾ ਸੀਜ਼ਨ ਹੋਵੇ ਤੇ ਉਹ ਗੰਨੇ ਦੀ ਟਰਾਲੀ ਜਿਹੜੀ ਆ ਉਹਨੂੰ ਕਿਸੇ ਸੜਕੀ ਤੱਕ ਖੇਤ ਚੋਂ ਪਹੁੰਚਾਉਣਾ ਉਹ ਬੜਾ ਔਖਾ ਕੰਮ ਆ ਤੇ ਹੁਣ ਜਿਵੇਂ ਅੱਜ ਕੱਲ ਦਵਾਣਾ ਲੱਦੀ ਰਿਹਾ ਜਿਵੇਂ ਇਹਨਾਂ ਦੀ ਵੀ ਰੋਜ਼ੀ ਸਾਡੇ ਨਾਲ ਜੁੜੀ ਆ ਟਰੱਕਾਂ ਵਾਲਿਆਂ ਦੀ ਹੁਣ ਹਰ ਖੇਤ ਦੇ ਵਿੱਚ ਹਰ ਮਰੱਬੇ 'ਚ ਤੁਹਾਨੂੰ ਕਿਤੇ ਨਾ ਕਿਤੇ ਟਰੱਕ ਖਲੋਤਾ ਦਿਸਦਾ ਵੀ ਆ ਦਵਾਣੇ ਦਾ ਮੌਸਮ ਜੋ ਆ ਫਿਰ ਇਹ ਖੇਤਾਂ ਦੇ ਵਿੱਚੋਂ ਕੱਢ ਕੇ ਸੜਕ ਤੱਕ ਪਹੁੰਚਾਉਣਾ ਜਿਹੜਾ ਨਾ ਉਹ ਵੀ ਇੱਕ ਕੰਮ ਆ ਪੂਰਾ। ਮੈਂ ਕਹਿੰਦੀ ਬੜਾ ਹੀ ਕੰਮ ਆ ਇੱਕ ਕੰਮ ਨਹੀਂ ਉਹ ਬੜਾ ਕੰਮ ਆ ਇਸੇ ਤਰੀਕੇ ਨਾਲ ਜ਼ਿਮੀਂਦਾਰ ਜਿਹੜਾ ਨਾ ਜੀ ਆ ਗੰਨਿਆਂ ਦੀਆਂ ਜਦੋਂ ਟਰਾਲੀਆਂ ਲਾਦੇ ਆ ਦੋ ਦੋ ਤਿੰਨ ਤਿੰਨ ਟਰੈਕਟਰ ਮੰਗਣੇ ਪੈ ਜਾਂਦੇ ਆ ਹੁਣ ਉਹ ਫਸ ਗਿਆ ਜੀ ਫਿਰ ਟਰੱਕ ਕਮਾ ਆਪਣਾ ਦੁਹਾਣੇ ਵਾਲਾ ਦੁਆਣਾ ਲਾ ਹੁਣ ਉਹ ਅੱਗੇ ਟਰੈਕਟਰ ਲੱਗੇ ਲਾਉਣ ਥਾਂ ਪੋਲੀ ਹੁੰਦੀ ਆ ਹਾਂਜੀ। ਉਹ ਬਹਿ ਜਾਂਦਾ ਬਹਿ ਜਾਂਦਾ ਤੇ ਗਾਂ ਸੜਕੀ ਤੱਕ ਪਹੁੰਚਾਉਣਾ ਇਹਨੂੰ ਹਾਂਜੀ ਆਹ ਸੜਕੀ ਕੱਚੀ ਸੜਕੀ ਤੇ ਵੀ ਚੜ ਗਿਆ ਫਿਰ ਲੱਗਿਆ ਬਹਿ ਗਿਆ ਬਸ ਜਦੋਂ ਸੜਕ ਤੇ ਚੜ ਜਾਣਾ ਨਾ ਜੀ ਫਿਰ ਗਿਆ ਹੁਣ ਲੱਗੇ ਜੀ ਟਰੈਕਟਰ ਲਾਣ ਅੱਗੇ ਹੁਣ ਟਰੈਕਟਰ ਨਾਲ ਧੱਕਾ ਲਾਣਗੇ ਬੰਦੇ ਵੀ ਲਾਣਗੇ ਨਾਲ ਇਹ ਖਾਸਾ ਭਾਰ ਬਣ ਜਾਂਦਾ ਹੋਰ ਇਹ ਘੱਟ ਤੋਂ ਘੱਟ ਮੇਰੇ ਖਿਆਲ ਜੀ 400 ਮਣ ਹੋਣਾ ਜੀ ਅੱਛਾ ਹਾਂਜੀ ਇਹ 400 ਮਣ ਹੋਣਾ ਹਾਂ ਵਿਚਾਰੇ ਜੇ ਇਦਾਂ ਹੁਣ ਨਾ ਇੱਕ ਨਾ ਨਿਕਲਿਆ ਫਿਰ ਹੋਰ ਲਿਆਣਾ ਪਊਗਾ ਉਤੋਂ ਟਾਈਮ ਸ਼ਾਮ ਦਾ ਟਾਈਮ ਹੁੰਦਾ ਜਾਂਦਾ ਵਿਚਾਰੇ ਮੁਸੀਬਤ ਨੂੰ ਪੈ ਗਏ ਜੀ ਅਸਲ 'ਚ ਨਾ ਇਹਨਾਂ ਦਾ ਕੰਮ ਸੀ ਪਹਿਲੇ ਹੀ ਥੱਲੇ ਨਾ ਕੋਈ ਸ਼ਹਿਰ ਰੱਖਦੇ ਟਾਇਰਾਂ ਦੇ ਅੱਛਾ ਨਾ ਜੀ ਹਾਂਜੀ ਇੱਕ ਗੱਲ ਮੈਂ ਇੱਥੇ ਕਰਨੀ ਸੀ ਇਹਨੂੰ ਕਰੀ ਇੱਕ ਤਾਂ ਦਵਾਣਾ ਸਸਤਾ ਵਿਕ ਰਿਹਾ ਇੱਕ ਹੋਰ ਚਾਚਾ ਬੜੇ ਦੁੱਖ ਦੀ ਗੱਲ ਹਾਂਜੀ ਉਹ ਵਪਾਰੀ ਫਿਰ ਰਿਹਾ ਨਾ ਜੀ ਹਾਂ ਉਹਨੂੰ ਆ ਕਿੱਲਾ ਪਸੰਦ ਆ ਉਹਨੇ ਗੱਡੀ ਭਰਾ ਲਈ ਹਾਂਜੀ ਦੂਏ ਕਿੱਲੇ 'ਚ ਉਹ ਗਿਆ ਤੇ ਉਹਨੇ ਕਿਹਾ ਜੀ ਇੱਥੋਂ ਨਹੀਂ ਤੋੜਨਾ ਹਾਂਜੀ ਗਾਂ ਮੈਂ ਦੇਖ ਕੇ ਨਾ ਮੈਨੂੰ ਗਾਂ ਕਿੱਲਾ ਪਸੰਦ ਅਗਲਾ ਆਊਗਾ ਮੈਂ ਉਹ ਪਸੰਦ, ਤੋੜ ਹਾਂ। 2 ਕਿੱਲੇ ਛੱਡ ਕੇ ਤੀਸਰਾ ਕਿੱਲਾ ਉਹਨੂੰ ਪਸੰਦ ਆ ਹੁਣ ਤੀਸਰੇ 'ਚ ਤੜਾ ਰਿਹਾ ਤੀਸਰੇ ਚੜਾਈ ਕਰ ਰਹੇ ਜੀ ਵੀ ਉਹਨਾਂ ਦੀ ਮਰਜ਼ੀ ਚੱਲਣੀ ਆ ਹਾਂ ਇੱਥੇ ਜ਼ਿਮੀਦਾਰ ਦੀ ਮਰਜ਼ੀ ਵੀ ਹੈ ਨਹੀਂ ਹਾਂਜੀ ਵੀ ਇੱਕ ਹਿਸਾਬ ਨਾਲ ਤੂੰ ਸ਼ੁਰੂ ਕੀਤਾ ਸਾਰਾ ਚੱਕ ਕੇ ਲਿਜਾ ਹਾਂ ਉਹ ਕਹਿ ਰਿਹਾ ਇੱਕ ਜੀ ਪਾਸਿਓਂ ਚੱਕ ਹੁਣ ਉਹ 5 ਕਿੱਲਿਆਂ 'ਚੋਂ 1 ਕਿੱਲਾ ਲੈ ਕੇ ਜਾਵੇ 2 ਲੈ ਕੇ ਜਾਵੇ ਉਹਦੀ ਮਰਜ਼ੀ ਬਾਕੀ 3 ਕਿੱਲੇ ਕਿਸੇ ਹੋਰ ਦੇ ਤਰਲੇ ਕਰਾਂਗੇ ਕਰਨੇ ਇਦਾਂ ਹੀ ਇਹ ਦਵਾਣੇ ਦੇ ਵਿੱਚ ਇਹ ਜਿਹਾ ਧੱਕਾ ਹੋ ਰਿਹਾ ਹਾਂਜੀ ਹਾਂਜੀ ਨਾ ਹੋਣ ਵਾਲਾ ਪਰ ਫਿਰ ਜ਼ਿਮੀਦਾਰ ਦਾ ਤੂੰ ਦਿਲ ਦੇਖ ਲੈ ਜਿਗਰਾ ਦੇਖ ਲੈ ਵੀ ਉਹਨਾਂ ਦੀ ਟਰੱਕ ਆ ਨਾ ਉਹ ਫਸਿਆ ਹਾਂਜੀ ਤੇ ਉਹ ਟਰੈਕਟਰ ਲਿਆ ਕੇ ਨਾਲ ਲਾ ਕੇ ਲੈ ਇਹ ਜਦੋਂ ਤੱਕ ਨਾ ਨਿਕੜਿਆ ਅਸੀਂ ਇੱਥੋਂ ਜਾਣਾ ਨਹੀਂ ਨਹੀਂ ਇੰਨਾ ਚਿਰ ਕਿੱਥੇ ਜਾਣਾ ਜੀ ਉਹ ਕਢਾ ਕੇ ਜਾਣਾ ਜੀ ਕਢਾ ਉਹਨਾਂ ਕੇ ਨੇ ਹੁਣ ਪੰਮੇ ਦਾ ਟਰੈਕਟਰ ਹੀ ਆ ਹਾਂਜੀ ਜੇ ਲੋਡ ਪੈ ਗਈ ਨਾ ਇੱਥੇ 10 ਟਰੈਕਟਰਾਂ ਦੀ ਚਾਚਾ ਤਾਂ ਵੀ ਲਿਆਣੇ ਤੇ 10 ਟਰੈਕਟਰ ਵੀ ਅਸੀਂ ਲੈ ਕੇ ਆਵਾਂਗੇ ਲਿਆਣੇ ਜੀ ਵੀ ਲਿਆਣੇ ਇਹਨਾਂ ਨੂੰ ਯਾਰ ਅਸੀਂ ਬਾਹਰ ਬਾਹਰ ਕੱਢੀਏ ਕੱਢੀਏ ਜ਼ਿਮੀਦਾਰ ਹਰ ਬੰਦੇ ਦਾ ਅਹਿਸਾਸ ਕਰਦਾ ਹਾਂਜੀ, ਹਰ ਦੇ ਨਾਲ ਮੋਢੇ ਨਾਲ ਮੋਢਾ ਮੋਢੇ ਲਾਉਂਦਾ ਨਾਲ ਮੋਢੇ ਲਾਉਂਦਾ। ਜ਼ਿਮੀਦਾਰ ਨਾਲ ਮੋਢਾ ਕੋਈ ਨਹੀਂ ਕੋਈ ਨਹੀਂ ਲਾਉਂਦਾ ਲਾਂਦਾ ਜੀ ਕਿਸਾਨ ਨਾਲ ਖਲਾਉਣ ਨੂੰ ਕੋਈ ਤਿਆਰ ਨਹੀਂ ਇਹਦਾ ਅਹਿਸਾਸ ਕਰਨ ਨੂੰ ਕੋਈ ਤਿਆਰ ਨਹੀਂ ਇਹ ਵਿਚਾਰਾ ਇਕੱਲਾ ਹੀ ਤੁਰਿਆ ਫਿਰਦਾ ਆਪਣੇ ਜਦੋਂ ਆਲੂ ਚੁਕਾਏ ਆ ਆਲੂ ਚਕਾਏ 200 ਰੁਪਏ ਨੂੰ ਜਾਲੀ ਚਾਚਾ ਵਿਕੀ ਇਦਾਂ ਜੀ ਤੇ ਸਾਰੀ ਰਾਤ ਲੱਗ ਗਈ ਉਹ ਟਰਾਲੀ ਫੇਰ ਉਲਟ ਗਈ ਸੀ ਦੁਬਾਰਾ ਫੇਰ ਦੋ ਤਿੰਨ ਟਰੈਕਟਰ ਲਿਆਏ ਖਿੱਚੀ ਲੇਕਿਨ ਉਹ ਨਹੀਂ ਨਿਕਲੀ ਉਲਟ ਗਈ ਫਿਰ ਦੁਬਾਰਾ ਲੇਬਰ ਨੇ ਲੱਦੀ ਤੇ ਫਿਰ ਦੁਬਾਰਾ ਸਵੇਰੇ ਓਏ ਹੋਏ ਗੱਲ ਹੋਏ ਦੱਸੋ ਗੱਲ ਆ। ਬਸ ਅੱਲਾ ਵਾਰਸ ਆ ਇਹ ਨਾ ਅੱਲਾ ਹੀ ਸਬਰ ਦੇ ਰਿਹਾ ਜ਼ਿਮੀਂਦਾਰ ਨੂੰ ਤੇ ਅੱਲਾ ਹੀ ਸਾਥ ਦੇ ਰਿਹਾ ਤੇ ਫਿਰ ਵੀ ਰੋਟੀ ਖਾਂਦਾ ਹੀ ਆ ਉਹ ਖਾਂਦਾ ਹੀ ਹੈ ਹਾਂ ਰੋਟੀ ਤਾਂ ਫਿਰ ਵੀ ਖਾ ਕੇ ਹੀ ਸੌਂਦਾ ਸ਼ੁਕਰ ਆ ਮਾਲਕ ਦਾ ਫਿਰ ਵੀ। ਸ਼ੁਕਰ ਆ। ਹਾਂਜੀ ਫਿਰ ਵੀ ਇਹ ਸ਼ੁਕਰ ਹੀ ਇਹਨੂੰ ਬਚਾਈ ਜਾ ਰਿਹਾ ਹਾਂਜੀ ਹਾਂਜੀ ਹੋਰ ਇਹਦੇ ਕੋ ਹੈ ਕੀ ਹੈ ਕੀ ਹੈ ਸ਼ੁਕਰ ਬਚਾਈ ਜਾ ਰਿਹਾ ਹਾਂਜੀ ਹਾਂਜੀ
ਸ਼ੁਕਰ ਆ ਫਿਰ ਵੀ ਮਾਲਕ ਦਾ ਕਰ ਫਿਰ ਵੀ ਸ਼ੁਕਰ ਕਰਦਾ ਜੀ ਹੁਣ ਪੰਮਾ ਨਹੀਂ ਸੀ ਕਹਿੰਦਾ ਵੀ ਅੱਲਾ ਚਲੋ ਜੀ ਯਾਰ ਜਦਵਾਣੇ ਜੋ ਥੋੜੀ ਤੇ ਅੱਲਾ ਖਰੇ ਰੂਹ ਚ ਬਰਕਤ ਪਾ ਦੂ ਹਾਂ ਵੀ ਇਹਦੇ ਚ ਰੱਬ ਵਧਾ ਦੇ ਇਹਦੇ ਚੋਂ ਰੱਬ ਵਧਾ ਦੂਗਾ ਰੋਜ਼ੀ ਇਹਦੇ ਚੋਂ ਵੱਧ ਦੇ ਦੂਗਾ ਉਹ ਫੁੱਲ ਗੁੱਡੀ ਬਥੇਰੀ ਆ ਮਾਸ਼ਾਅੱਲਾ ਬੜਾ ਸੋਹਣਾ ਫਲ ਚੱਕਿਆ ਸੋਹਣਾ ਜੀ ਫਲ ਆ। ਬਹੁਤ ਫਲ ਫੁੱਲ ਚੱਕਿਆ ਗੁੱਡੀ ਆ ਦੇਖੋ ਨਾ ਹਾਂਜੀ ਹਾਂਜੀ ਫੁੱਲਾਂ ਗੁੱਡੀਆਂ ਲੱਗੀਆਂ ਹਾਂਜੀ ਤੇ ਅੱਲਾ ਇਹਨੂੰ ਵਧਾ ਦੇਵੇ ਅੱਲਾ ਵਧਾਊਗਾ ਜੀ ਅੱਲਾ ਵਧਾਊਗਾ ਜੀ ਹਾਂ ਜੀ ਤੇ ਆ ਚਲੋ ਅੱਲਾ ਕਰੇ ਇਹਨਾਂ ਦਾ ਦਿਖਾਈਏ ਘਰੀ ਨਿਕਲ ਜੇ ਟਾਈਮ ਨਾ ਨਾ ਤੇ ਜੀ ਆਪਣਾ ਆਪਣੀ ਉਹਨਾਂ ਦੀ ਵੀ ਜਾਨ ਛੁੱਟੇ ਜੀ ਵੀ ਠੀਕ ਆ ਆਪਣੇ ਜਾਨ ਜੀ ਸਿਰੇ ਲੱਗ ਜੇ ਹਾਂਜੀ ਉਹ ਕੰਮ ਸਿਰੇ ਲੱਗਿਆ ਹੀ ਬੰਦੇ ਨੂੰ ਸਕੂਨ ਆਂਦਾ ਹਾਂਜੀ ਹਾਂਜੀ ਜਦੋਂ ਕੰਮ ਸਿਰੇ ਲੱਗ ਲੱਗ ਜਾਏ ਜਾਏਗਾ ਹਾਂ ਇਹ ਆ ਲੱਗਿਆ ਜੀ ਹੁਣ ਡਰਾਈਵਰ ਬਹਿਣ ਉੱਤੇ ਜੀ ਟਰੈਕਟਰ ਦੇ ਇਹ ਆ ਬਹਿ ਗਿਆ ਜੀ ਸਮਝ ਲਓ ਤੇ ਅਸੀਂ ਦਿਖਾਈ ਯਾਰ ਥੋੜਾ ਜਿਹਾ ਨੇੜਿਓਂ ਕਰਕੇ ਰੋ ਸਾਹਿਬ ਸਾਨੂੰ ਨਾ ਜੀ ਇੱਥੇ 10 ਟਰੈਕਟਰ ਵੀ ਲਿਆਣੇ ਪਏ ਨਾ ਤੇ ਅਸੀਂ ਲਿਆ ਕੇ ਦੇਣੇ ਵੀ ਉਹਨੇ ਸਾਡਾ ਦਵਾਣਾ ਖਰੀਦਿਆ ਤੇ ਸਾਡਾ ਤਾਂ ਚਲੋ ਖਰੀਦਿਆ ਨਾ ਕਿਸੇ ਹੋਰ ਨੂੰ ਕਹਾਂਗੇ ਉਹ ਵੀ ਟਰੈਕਟਰ ਲੈ ਕੇ ਆਊਗਾ ਤੇ ਇਸ ਗੱਲ ਦੇ ਪੈਸੇ ਨਹੀਂ ਲੈਂਦੇ ਨਹੀਂ ਨਹੀਂ ਇਹ 1 ਕਾਹਦੇ ਰੁਪਈਆ ਪੈਸੇ ਜੀ ਹਾਂ ਨਹੀਂ ਨਹੀਂ ਸਾਡੀ ਟਰਾਲੀ ਖੇਤਾਂ 'ਚ ਕੋਈ ਗੰਨੇ ਦੀ ਫਸ ਜਵੇ ਤੇ ਹਾਂ ਟਰੈਕਟਰ ਹੀ ਟਰੈਕਟਰ ਹੋ ਜਾਂਦਾ ਹੋ ਜਾਂਦਾ ਵੀ ਯਾਰ ਇਹਦੀ ਟਰਾਲੀ ਕਢਾਈਏ ਇਦਾਂ ਹੀ ਹੁਣ ਮੈਂ ਗੱਲ ਤੈਨੂੰ ਅਹਿਸਾਸ ਦੀ ਕਰਦਾ ਅਹਿਸਾਸ ਦੀ ਵੀ ਇੱਥੇ 10 ਟਰੈਕਟਰ ਆ ਜਾਣਗੇ ਸਾਰੀ ਰਾਤ ਲੱਗੇ ਰਹਿਣ ਨਾ ਅੱਲਾ ਤਾਂ ਕਰੇ ਹੁਣੇ ਨਿਕਲ ਹੁਣੇ ਜੇ ਨਿਕਲ ਪਰ ਜੇ ਸਾਰੀ ਰਾਤ ਵੀ ਖਲੋਣਾ ਪਿਆ ਉਹ ਖਲੋਣਗੇ ਖਲੋਣਗੇ ਮੈਂ ਕਹਿੰਦਾ ਇਸ ਗੱਲ ਦੀ ਫੀਸ ਨਹੀਂ ਹੈ ਕੋਈ ਨਹੀਂ 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 ਇਹ ਕਾਦੀ ਫੀਸ ਆ ਜੀ ਇਹ ਤੇਲ ਫੀਸ ਸੜ- ਨਹੀਂ ਲੀਲਾ ਹਾਂ, ਉਹ ਇਹ 10 ਤਾਂ ਹਮਦਰਦੀ ਆ ਨਾਲ ਉਹ 10 ਟਰੈਕਟਰ ਤੇਲ ਸਾੜਨਗੇ ਹਾਂਜੀ ਹਾਂਜੀ ਤੇ ਕਢਾ ਕੇ ਜਾਣਗੇ ਉਹ। ਹਾਂ ਤੇ ਇਹ ਅਹਿਸਾਸ ਕਿਸਾਨ ਦੇ ਵਿੱਚ ਆ ਮੈਂ ਕਹਿੰਦਾ ਵੀ ਹੋਰ ਕਿਸੇ 'ਚ ਇਹ ਕਿਉਂ ਨਹੀਂ ਹੁੰਦਾ ਇਹਦੇ ਨਾਲ ਕਿਉਂ ਨਹੀਂ ਅਹਿਸਾਸ ਕਰਦੇ ਕਰਨਗੇ ਜੀ ਅੱਛਾ ਹਾਂਜੀ ਉਹ ਜੀ ਕਰਨਗੇ ਫਿਰ ਅੱਲਾ ਨਹੀਂ ਕਰਨਾ ਹੋਰ ਹੁਣ ਕੀ ਕਹੀਏ ਅੱਲਾ ਇਮਾਨ ਦੇਵੇ ਨਾ ਅੱਲਾ ਹੀ ਆ ਜੀ ਹੋਰ ਅੱਲਾ ਤੋਂ ਬਗੈਰ ਤਾਂ ਅੱਲਾ ਹੀ ਰਹਿਮ ਪਾਵੇ ਇਹਨਾਂ ਦੇ ਹਾਂਜੀ, ਦਿਲ 'ਚ। ਅੱਲਾ ਹੀ ਅੱਲਾ ਨਹੀਂ ਨਿਕਲਿਆ ਹਾਂਜੀ ਨਹੀਂ ਨਿਕਲਿਆ ਹਾਂਜੀ। ਬਾਂਗਾਂ ਦਾ ਟਾਈਮ ਹੋ ਗਿਆ ਜੀ ਹਾਂਜੀ ਤੇ ਦੁਆ ਕਰੋ ਚਲੋ ਇਹ ਵੀ ਆਪਣਾ ਮੰਜ਼ਿਲ ਤੇ ਚਲੇ ਜਾਣ ਤੇ ਜਿਉਂਦੇ ਵਾਸਤੇ ਰਹੋ ਜੀ ਜਿੱਥੇ ਰਹੋ ਸੁਖੀ ਰਹੋ ਤੇ ਬੜੀ ਮਿਹਰਬਾਨੀ ਦਬ ਲਓ ਜੀ।